ਇਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500 ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਵੀ ਕਾਲ ਕਰੋ। ਇਸ ਦੇ ਨਾਲ ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਭਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਟਰੱਕਿੰਗ ਦੀ ਖਬਰਾਂ ਤੋਂ ਪਹਿਲਾਂ ਇੱਕ ਦੋ ਖਬਰਾਂ ਆਪਾਂ ਜੇ ਕੀ ਕੁਝ ਵਾਪਰਿਆ ਅਮਰੀਕਾ ਵਿੱਚ ਆਲੇ ਦੁਆਲੇ ਦੁਨੀਆ 'ਚੋਂ ਸਾਂਝੇ ਕਰਦੇ ਜਾਈਏ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਹੁਤ ਹੀ ਇੰਪੋਰਟੈਂਟ ਰੂਲ ਜੋ ਅਨਾਊਂਸ ਕਰਨ ਜਾ ਰਿਹਾ ਆ ਅਸਾਈਲਮ ਸੀਕਰ ਦੇ ਸੰਬੰਧ ਦੇ ਵਿੱਚ। ਹੁਣ ਤੋਂ ਕੁਝ ਸਮਾਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਹੋ ਸਕਦਾ ਕਹਿੰਦੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਾਫੀ ਲੰਮੇ ਸਮੇਂ ਤੋਂ ਇਸ ਇਸ਼ੂ ਦੇ ਉੱਤੇ ਵਰਕਆਊਟ ਕਰ ਰਿਹਾ, ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਆਪਾਂ ਨੂੰ ਇਲੈਕਸ਼ਨ ਦਾ ਸਾਲ ਆ ਤੇ ਇਮੀਗ੍ਰੇਸ਼ਨ ਤੇ ਇਕੋਨਮੀ ਦੋ ਜਿਹੜੇ ਮੇਨ ਮੁੱਦੇ ਇਸ ਟਾਈਮ ਬਣੇ ਹੋਏ ਆ। ਤੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਡੈਮੋਕ੍ਰੇਟਸ ਵੀ ਕਈ ਅਪਸੈਟ ਆ ਪਈ, ਇੰਨੀ ਵੱਡੀ ਗਿਣਤੀ 'ਚ ਸਦਰਨ ਬਾਰਡਰ ਤੋਂ ਲੋਕ ਕ੍ਰਾਸ ਕਰ ਰਹੇ ਆ। ਸੋ ਮੇਨ ਹਜੇ ਤੱਕ ਜਿੰਨੇ ਵੀ ਨਿਊਜ਼ ਆਊਟਲੈਟਸ ਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਚੱਲ ਰਿਹਾ ਵੀ ਇਹਦੇ ਵਿੱਚ ਕੀ ਹੋਊਗਾ। ਇੱਕ ਦੋ ਚੀਜ਼ਾਂ ਜ਼ਰੂਰ ਆ ਵੀ ਇੱਕ ਤਾਂ ਇਹ ਆ ਵੀ ਜਿਹੜੀ ਪ੍ਰੋਸੈਸਿੰਗ ਟਾਈਮ ਆ ਉਹ ਫਾਸਟ ਹੋਊਗਾ। ਦੂਸਰਾ ਜਿਹੜੇ ਕ੍ਰਾਸ ਕਰਦੇ ਉਹਨਾਂ 'ਚ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਉਹਨਾਂ ਦੇ ਉੱਤੇ ਐਕਟੀਵਿਟੀ ਉਹਨੇ ਕੀਤੀ ਆ ਕਿਤੇ ਵੀ ਕਿਸੇ ਮੁਲਕ ਦੇ ਵਿੱਚ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾਊਗਾ। ਸੋ ਇਹਦੀ ਕੀ ਡਿਟੇਲ ਆਉਂਦੀ ਆ, ਹੋਪਫੁਲੀ ਜੇ ਅੱਜ ਆ ਗਈ ਆਪਾਂ ਸ਼ਾਮ ਨੂੰ ਤੁਹਾਡੇ ਨਾਲ ਇਹ ਸਾਂਝੀ ਕਰਾਂਗੇ। ਜੀ ਜੀ ਬਿਲਕੁਲ। ਤੇ ਉਧਰ ਜਿਹੜਾ ਹਰਜੀਤ ਸਿੰਘ ਜੀ ਜੋ ਕੈਨੇਡਾ ਨੇ ਦੋਸ਼ ਲਏ ਸੀਗੇ ਭਾਰਤ ਦੇ ਉੱਤੇ, ਤੇ ਜੋ ਹੁਣ ਰੀਸੈਂਟਲੀ ਵਾਸ਼ਿੰਗਟਨ ਪੋਸਟ ਦੀ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਉਹਨਾਂ ਨੇ ਜੋ ਕਲੀਅਰਲੀ ਵਿਕਰਮ ਯਾਦਵ ਰਾਦੇ ਵਾਲਿਆਂ ਦਾ ਜਿਹੜਾ ਉਹ ਦੱਸਿਆ ਆ, ਉਸ ਉੱਤੇ ਰਸ਼ੀਆ ਜਿਹੜਾ ਇੰਡੀਆ ਦੀ ਪਿੱਠ ਦੇ ਉੱਤੇ ਆਇਆ, ਉਹ ਕਹਿੰਦੇ ਵੀ ਇਹ ਟੋਟਲੀ ਗਲਤ ਆ। ਸੋ ਉੱਥੇ ਕਿਉਂਕਿ ਤੇਲ ਖਰੀਦ ਰਿਹਾ ਆ ਭਾਰਤ ਰੂਸ ਦੇ ਕੋਲੋਂ, ਇੰਡੀਆ ਜਿਹੜਾ ਉਹ ਦੋਨੋਂ ਪਾਸੇ ਹੀ ਆਪਣੇ ਜਿਹੜੇ ਹੱਥ ਆ ਘਿਓ ਦੇ ਵਿੱਚ ਕਰਨਾ ਚਾਹੁੰਦਾ ਆ, ਪਰ ਲੱਗ ਰਿਹਾ ਹੈ ਵੀ ਇਹਦੀਆਂ ਜਿਹੜੀਆਂ ਉਸ ਹਿਸਾਬ ਦੇ ਨਾਲ ਮੁਸ਼ਕਿਲਾਂ ਵੱਧ ਸਕਦੀਆਂ। ਰੂਸ ਵਾਲਿਆਂ ਨੇ ਸਾਰੀਆਂ ਚੀਜ਼ਾਂ ਨੂੰ ਬੇਬੁਨਿਆਦ ਜਿਹੜਾ ਉਹ ਦੱਸਿਆ, ਜਦ ਕਿ ਨਿਖਿਲ ਗੁਪਤਾ ਦੇ ਦੁਆਰਾ ਪੈਸੇ ਲਏ ਜਾਣ ਦੀ ਜਿਹੜੀ ਉਹ ਫੋਟੋਜ਼ ਆ ਉਹ ਦਿੱਤੇ ਜਾਣ ਦੀ ਜਿਹੜੀ ਫੋਟੋਜ਼ ਆ ਉਹ ਸਾਹਮਣੇ ਆ। ਇੱਥੋਂ ਤੱਕ ਕਿ ਜਿਹੜਾ ਚੈੱਕ ਰਿਪਬਲਿਕ 'ਚ ਉਹਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਰਾਹ ਦੇ ਏਜੰਟਸ ਦੀ ਜਿਹੜੀ ਵੀਡੀਓ ਆ ਉਹ ਵੀ ਕਹਿੰਦੇ ਆ ਵੀ ਅਮਰੀਕੀ ਜਿਹੜੇ ਪ੍ਰਸ਼ਾਸਨ ਦੇ ਕੋਲ ਹੈਗੀ ਆ। ਸੋ ਉਹ ਹੁਣ ਦੇਖਣਾ ਹੋਊਗਾ ਅੱਗੇ ਕੀ ਬਣਦਾ ਆ। ਪਰ ਰੂਸ ਵਾਲੇ ਜਿਹੜੇ ਇਸ ਟਾਈਮ ਆ ਉਹ ਭਾਰਤ ਦੇ ਨਾਲ ਜਿਹੜੇ ਉਹ ਆਏ ਆ, ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਗਲਤ ਜਿਹੜਾ ਉਹ ਕਰਾਰ ਦਿੱਤਾ ਆ। ਪਰ ਇਵੈਂਚੁਅਲੀ ਜਿਹੜਾ ਆ ਇਹ ਤੇਲ ਦਾ ਜਿਹੜਾ ਰੌਲਾ ਇਸ ਟਾਈਮ ਚੱਲ ਰਿਹਾ ਵੀ ਸਸਤੇ ਭਾਅ ਦੇ ਉੱਤੇ ਤੇਲ ਜਿਹੜਾ ਰੂਸ ਤੋਂ ਇੰਡੀਆ ਵਾਲੇ ਖਰੀਦ ਰਹੇ ਆ, ਉਸ ਦੇ ਲਈ ਲੱਗਦਾ ਵੀ ਉਹਦੀ ਸਪੋਰਟ ਕਰਨ ਦੇ ਲਈ ਪਹੁੰਚੇ ਹੋਏ ਆ। ਤੇ ਕਿਉਂਕਿ ਅਮਰੀਕਾ ਦੇ ਨਾਲ ਕਹਿ ਸਕਦੇ ਵੀ ਰੂਸ ਦੇ ਸਿੰਘ ਤਾਂ ਫਸੇ ਹੀ ਰਹਿੰਦੇ ਆ, ਸੋ ਉਹਦੇ ਕਰਕੇ ਵੀ ਉਹ ਇੰਡੀਆ ਦੀ ਸਪੋਰਟ ਕਰਨ ਲੱਗੇ ਹੋਏ ਆ ਜੀ। ਸੋ ਅਮਰੀਕਾ ਕੈਨੇਡਾ ਦੇ ਵਿੱਚ ਵਸਦੇ ਜਿਹੜੇ ਕਾਮਰੇਡ ਆ ਹੁਣ ਉਹਨਾਂ ਦਾ ਕੀ ਸਟੈਂਡ ਹੋਊਗਾ ਇਹ ਦੇਖਣ ਤੇ ਪਤਾ ਲੱਗੂਗਾ। ਪਰ ਰਸ਼ੀਆ ਨੇ ਕਲੀਅਰਲੀ ਇੰਡੀਆ ਦੇ ਹੱਕ ਦੇ ਵਿੱਚ ਕਿਹਾ ਆ ਵੀ ਜੋ ਅਮਰੀਕਾ ਬਲੇਮ ਕਰ ਰਿਹਾ ਇੰਡੀਆ ਦੇ ਉੱਤੇ, ਜੋ ਪੰਨੂ ਦੇ ਕਤਲ ਕੇਸ ਦੇ ਪੰਨੂ ਨੂੰ ਕੋਸ਼ਿਸ਼ ਜਿਹੜੀ ਕਤਲ ਕਰਨ ਦੀ ਕੋਸ਼ਿਸ਼ ਉਹਦੇ ਸੰਬੰਧ ਦੇ ਵਿੱਚ ਜਾਂ ਭਾਈ ਨਿੱਜਰ ਹੋਣਾ ਦੇ, ਤੇ ਉਸ ਸੰਬੰਧ ਦੇ ਵਿੱਚ ਰਸ਼ੀਆ ਵਾਲੇ ਕਹਿੰਦੇ ਵੀ ਅਮਰੀਕਾ ਵਾਲੇ ਐਵੇਂ ਝੂਠ ਮਾਰ ਰਹੇ ਹੈਗੇ ਆ। ਸੋ ਇੱਥੇ ਬੜੀ ਕਲੀਅਰ ਕੱਟ ਹੁਣ ਗੱਲ ਹੁੰਦੀ ਜਾ ਰਹੀ ਆ ਵੀ ਕਿਹੜੀਆਂ ਤਾਕਤਾਂ ਕਿੱਧਰ ਖੜ ਰਹੀਆਂ ਹੈਗੀਆਂ ਤੇ ਆਪਣੇ ਲੋਕਾਂ ਨੂੰ ਜਿਹੜੇ ਆ ਕਿਹੜੇ ਮੁਲਕਾਂ ਵੱਲ ਜਿਹੜਾ ਖੜਨਾ ਚਾਹੀਦਾ ਹੈ। ਬਿਲਕੁਲ। ਇਹ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ ਜੋ ਸਿੰਘ ਜੀ, ਜਦੋਂ ਤਾਂ ਸਿੱਖਾਂ ਦਾ ਕਤਲ ਹੋ ਰਿਹਾ ਆ ਉਹਦੇ ਵੇਲੇ ਘੇਸਲ ਵੱਟ ਕੇ ਜਿੱਦਾਂ ਉਹ ਸੁੱਤੇ ਰਹਿੰਦੇ ਆ, ਨਾ ਇਹਨਾਂ ਦਾ ਕੋਈ ਬਿਆਨ ਹੁੰਦਾ ਨਾ ਇਹਨਾਂ ਦਾ ਕੋਈ ਗੱਲ ਹੁੰਦੀ ਆ। ਇੱਥੋਂ ਤੱਕ ਕਿ ਆਪਾਂ ਇਹ ਦੇਖਦੇ ਆ ਵੀ ਸਗੋਂ ਜਿਹੜੇ ਮਾਰਨ ਵਾਲੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਕਈ ਪ੍ਰੋਗਰਾਮ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ
ਉਲੀਕੇ ਗਏ ਨੇ ਤੇ ਉਲੀਕੇ ਜਾ ਰਹੇ ਨੇ। ਸੋ ਲੋਕਾਂ ਨੂੰ ਬਹੁਤ ਜਿਹੜਾ ਆ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਉੱਦਾਂ ਤਾਂ ਕਮਿਊਨਿਜ਼ਮ ਦਾ ਕਹਿੰਦੇ ਆ ਜਦੋਂ ਅਮਰੀਕਾ ਦਾ ਸਿਟੀਜ਼ਨ ਲੈਣੀ ਸੀ ਉਦੋਂ ਅਸੀਂ ਦੂਰ ਦੂਰ ਦਾ ਸਾਡਾ ਰਿਸ਼ਤਾ ਨਹੀਂ ਆ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਫਿਰ ਉਹਨਾਂ ਵੱਲ ਨੂੰ ਹੀ ਉਲਰ ਕੇ ਜਿਹੜਾ ਉਹ ਡਿੱਗਦੇ ਨਜ਼ਰ ਆ ਰਹੇ ਨੇ। ਤੇ ਟਰੱਕਿੰਗ ਵੱਲ ਨੂੰ ਵੱਧਦੇ ਆ, ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਉਸ ਉੱਤੇ ਨਜ਼ਰ ਮਾਰਨੀ ਜਿਹੜੀ ਸ਼ੁਰੂ ਕਰਦੇ ਆ। ਗੱਲਬਾਤ ਦੀ ਸ਼ੁਰੂਆਤ ਰਮਨ ਜੀ ਮਾਰਕੀਟ ਦੀ ਸਥਿਤੀ ਤੋਂ ਲੈ ਕੇ ਕਰਦੇ ਆ, ਕੀ ਲੇਟੈਸਟ ਅਪਡੇਟਸ ਆ ਜੀ? ਮਾਰਕੀਟ ਦੀ ਸਥਿਤੀ ਰਾਜਕਿਰਨ ਪ੍ਰੀਟੀ ਮੱਚ ਐਵੇਂ ਆਪਾਂ ਹਰ ਵਾਰੀ ਉਹੀ ਗੱਲ ਕਹਿੰਦੇ, ਸ਼ਾਇਦ ਸੁਣਨ ਵਾਲੇ ਇਹੋ ਹੀ ਕਹਿੰਦੇ ਹੋਣੇ ਆ ਕਿ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਂਦੇ ਆ, ਪਰ ਜ਼ਿਆਦਾ ਕੋਈ ਖਾਸ ਫਰਕ ਨਹੀਂ ਹੈਗਾ ਮਾਰਕੀਟ ਦੇ ਵਿੱਚ। ਸਿੰਪਲ ਹੈਗਾ ਕਿ ਮਾਰਕੀਟ ਜਿਹੜੀ ਆ ਐਜ਼ ਯੂਜੂਅਲ ਚੱਲ ਰਹੀ ਆ, ਔਰ ਥੋੜ੍ਹਾ ਬਹੁਤ ਫਰਕ ਜ਼ਰੂਰ ਪਿਆ ਹੈਗਾ ਕਿ ਜਿਹੜਾ ਹੁਣ ਇਸ ਵੇਲੇ ਆਪਾਂ ਕਹਿੰਦੇ ਆ ਕਿ ਅਜੇ ਆਪਾਂ ਆਫ ਏਅਰ ਵੀ ਗੱਲ ਕਰ ਰਹੇ ਸੀ, ਗਰਮੀ ਹੋਈ ਆ ਇੱਧਰਲੇ ਬੰਨੇ 90 ਡਿਗਰੀ ਦੇ ਟੈਂਪਰੇਚਰ ਲਾਗੇ ਆ ਗਿਆ ਜੀ। ਸੋ ਉਹਦੇ ਨਾਲ ਜਿਹੜੀਆਂ ਫਸਲਾਂ ਆ ਉਹਨਾਂ ਦਾ ਪੱਕਣ ਦਾ ਜਾਂ ਹਰ ਚੀਜ਼ ਦਾ ਜਿਹੜਾ ਆ ਉਹ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ ਗਰਮੀ ਦੇ ਨਾਲ। ਸੋ ਆਈ ਹੋਪ ਕਿ ਜਿਹੜਾ ਸੀਜ਼ਨ ਹੈਗਾ ਆ ਜਿਹੜਾ ਇਸ ਵੇਲੇ ਜੋ ਵੀ ਕੁਛ ਚੱਲ ਰਿਹਾ ਹੈਗਾ ਉਹ ਪਿਕਅਪ ਕਰੇ। ਓਵਰਆਲ ਜਿਹੜੀਆਂ ਕੰਪਨੀਆਂ ਹੈਗੀਆਂ, ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕੋਈ ਬਾਹਲੀ ਚੰਗੀ ਨਹੀਂ ਹੈਗੀ। ਬਹੁਤ ਸਟੋਰਸ ਜਿਹੜੇ ਆ ਆਲ ਓਵਰ, ਚਾਹੇ ਉਹ 99 ਸੈਂਟ ਸਟੋਰ ਹੋਵੇ ਚਾਹੇ ਹੋਰ ਹੋਣ, ਬਹੁਤ ਸਟੋਰ ਜਿਹੜੇ ਬੰਦ ਹੋ ਰਹੇ ਆ। ਜੇ ਉਹ ਬੰਦ ਹੋ ਰਹੇ ਆ ਤਾਂ ਡੈਫੀਨੇਟਲੀ ਉਹਨਾਂ ਦੇ ਵਿੱਚ ਜਿਹੜਾ ਸਮਾਨ ਜਾਂਦਾ ਆ ਉਹ ਵੀ ਬੰਦ ਹੋ ਜਾਣਾ ਆ। ਸੋ ਓਵਰਆਲ ਜੇ ਸਿਚੁਏਸ਼ਨ ਨੂੰ ਦੇਖਿਆ ਜਾਵੇ ਤਾਂ ਕੋਈ ਬਾਹਲੀ ਚੰਗੀ ਨਹੀਂ, ਪਰ ਜੇ ਪ੍ਰੋਡਿਊਸ ਦੀ ਸਿਚੁਏਸ਼ਨ ਨੂੰ ਦੇਖਿਆ ਜਾਵੇ ਤਾਂ ਸ਼ਾਇਦ ਪ੍ਰੋਡਿਊਸ ਦੀ ਸਿਚੁਏਸ਼ਨ ਹੁਣ ਗਰਮੀ ਦੇ ਨਾਲ ਸੁਧਾਰ ਵੱਲ ਨੂੰ ਤੁਰੂਗੀ, ਪਰ ਅਜੇ ਸਟਿਲ ਦੇਖਣਾ ਬਾਕੀ ਆ ਕਿ ਉਹ ਸਾਰੀ ਦੀ ਸਾਰੀ ਸਿਚੁਏਸ਼ਨ ਕਿੱਧਰ ਨੂੰ ਜਾਂਦੀ ਆ। ਪਰ ਆਪਣਾ ਜਿਹੜਾ ਕੈਲੀਫੋਰਨੀਆ ਹੈਗਾ ਆ ਉਹ ਯੂਜ਼ਲੀ ਆਹ ਟਾਈਮ ਦੇ ਉੱਤੇ ਕਾਫੀ ਬਿਜ਼ੀ ਹੋ ਜਾਂਦਾ ਆ, ਥੋੜਾ ਬਹੁਤ ਬਿਜ਼ੀ ਹੋ ਰਿਹਾ ਪਰ ਉਹਨਾਂ ਨਹੀਂ। ਔਰ ਰੇਟਸ ਦੀ ਬੜੀ ਪ੍ਰੋਬਲਮ ਹੈਗੀ ਆ, ਰੇਟਸ ਜਿਹੜੇ ਪੇ ਹੋ ਰਹੇ ਆ ਉਹ ਨਹੀਂ ਇੰਨੇ ਵਧੀਆ ਹੈਗੇ। ਸ਼ਿਪਰ ਜਿਹੜੇ ਆ ਉਹ ਹੁਣ ਰੇਟਸ ਜਿਹੜੇ ਆ ਉਹ ਬਹੁਤ ਡਾਊਨ ਸਿੱਟ ਕੇ ਦੇ ਰਹੇ ਆ। ਪਹਿਲਾਂ ਆਪਾਂ ਗੱਲ ਕਰਦੇ ਸੀਗੇ ਕਿ ਬ੍ਰੋਕਰ ਵੱਲੋਂ ਵੀ ਆਬਵੀਅਸਲੀ ਉਨਾ ਹੀ ਰੇਟ ਥੱਲੇ ਜਾਣਾ ਜਿੰਨਾ ਸ਼ਿਪਰ ਵੱਲੋਂ ਥੱਲੇ ਚ ਰਹਿੰਦਾ। ਜੀ ਸੋ ਬਿਲਕੁਲ, ਜਿਸ ਤਰ੍ਹਾਂ ਸਾਨੂੰ ਬਹੁਤ ਸਾਰੇ ਸਰੋਤੇ ਮਿਲਦੇ ਰਹਿੰਦੇ ਆ, ਹਮੇਸ਼ਾ ਪੁੱਛਦੇ ਭਾਜੀ ਕਿੱਦਾਂ ਇੰਪਰੂਵ ਹੋ, ਕਿੱਦਾਂ ਕਦ ਤੱਕ ਚੱਲੂ। ਹੁਣ ਆਪਾਂ ਵੀ ਜੋ ਕੁਝ ਵਾਪਰ ਰਿਹਾ ਆ ਮੌਜੂਦਾ, ਜੋ ਕੁਝ ਨਿਊਜ਼ ਪੇਪਰ 'ਚ ਆ ਰਿਹਾ ਆ, ਉਹ ਜੋ ਇਕੋਨੋਮਿਸਟ ਕਹਿ ਰਹੇ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਆ। ਪਰ ਕਈ ਕਹਿੰਦੇ, ਇੱਕ ਟਰੱਕਰ ਕਹਿੰਦਾ ਯਾਰ ਮੈਂ ਇੰਨਾ ਦੁਖੀ ਹੋਇਆ ਵੀ ਚਲੋ ਲੋਟਰੀ ਪਾ ਕੇ ਦੇਖ ਲਈਏ। ਤੇ ਹੁਣ ਇੱਕ ਪਲੇ ਟੂ ਪਿਕ 5 ਗੇਮ ਜਿਹੜੀ ਆ ਮੈਰੀਲੈਂਡ ਦੇ ਵਿੱਚ ਲੋਟਰੀ ਪਾਈ ਤਾਂ ਉਹਨੂੰ $50,000 ਜਿੱਤਿਆ। ਤੇ ਉਹ ਹੁਣ ਕਹਿੰਦਾ ਵੀ ਮੈਂ CD ਲਾਈਫ ਰਿਪੋਰਟ ਕਰ ਰਹੀ ਆ ਵੀ $50,000 ਹੁਣ ਮੈਂ ਟਰੱਕਿੰਗ ਇੰਡਸਟਰੀ 'ਚ ਪਾਊਂਗਾ ਤੇ ਮੈਨੂੰ ਹੁਣ ਥੋੜਾ ਜਿਹਾ ਸੁੱਖ ਦਾ ਸਾਹ ਆਊਗਾ। ਤੇ ਉਹ ਟਰੱਕ ਡਰਾਈਵਰ ਤੇ ਟਰੱਕਿੰਗ ਕੰਪਨੀ ਦਾ ਨਾਮ ਨਹੀਂ ਉਹਨੇ ਡਿਸਕਲੋਜ਼ ਕੀਤਾ, ਪਰ ਇਹ CD ਲਾਈਫ ਦੀ ਅੱਜ ਦੀ ਖਬਰ। ਜੀ ਬਿਲਕੁਲ। ਸੋ ਦੇਖੋ ਇਹ ਚੱਲ ਰਿਹਾ। ਰਮਨ ਜੀ, ਜਦੋਂ ਮਾਰਕੀਟ ਡਾਊਨ ਟਰਨ ਦੇ ਉੱਤੇ ਸੀਗੀ ਤੇ ਉਦੋਂ ਚਰਚਾ ਚੱਲੀ ਸੀਗੀ ਵੀ ਕੰਟਰੈਕਟਡ ਜਿਹੜੇ ਰੇਟਸ ਹੋਣ ਤਾਂ ਵਧੀਆ ਆ, ਪਰ ਇਵੈਂਚੁਅਲੀ ਉਹ ਵੀ ਦੇਖਿਆ ਵੀ ਸ਼ਿਪਰਸ ਨੇ, ਬ੍ਰੋਕਰਸ ਨੇ, ਉਹ ਵੀ ਜਿਹੜੇ ਕੰਟਰੈਕਟਰ ਰੱਦ ਕਰਕੇ ਨਵੇਂ ਜਿਹੜੇ ਉਹ ਕਰ ਦਿੱਤੇ ਆ। ਸੋ ਰਾਈਟ ਨਾਓ ਕੀ ਸਿਚੁਏਸ਼ਨ ਆ ਜੇ ਕੰਟਰੈਕਟਡ ਰੇਟਸ ਦੀ ਵੀ ਜੇ ਆਪਾਂ ਗੱਲ ਕਰੀਏ ਤਾਂ? ਦੇਖੋ ਇਸ ਵੇਲੇ ਬੇਸਿਕਲੀ ਜਿਹੜੀ ਬਿਡਸ ਦਾ ਮੌਸਮ ਆ ਉਹ ਕੁਛ ਤਾਂ ਫਿਨਿਸ਼ ਹੋ ਚੁੱਕਾ, ਪਰ ਕੁਛ ਕਾਫੀ ਗਰਮੀ ਚੱਲ ਰਿਹਾ ਹੈਗਾ। ਤੇ ਜਦੋਂ ਹਾਲਾਤ ਇਦਾਂ ਦੇ ਹੋਣ ਕਿ ਇਕਵਿਪਮੈਂਟ ਬਹੁਤ ਜ਼ਿਆਦਾ ਆ ਔਰ ਲੋਡਸ ਘੱਟ ਆ, ਉਦੋਂ ਫਿਰ ਬਿਡਿੰਗ ਵੀ ਬਹੁਤ ਹਰਟ ਹੁੰਦੀ ਆ। ਜਿਹੜਾ ਕੰਟਰੈਕਟਡ ਫਰੇਟ ਹੈਗਾ ਇਸ ਵੇਲੇ ਉਹ ਬਹੁਤ ਲੋ ਚੱਲ ਰਿਹਾ ਹੈਗਾ। ਜਦੋਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਸ਼ਿਪਰ ਆ ਉਹ ਵੀ ਪੇ ਨਹੀਂ ਕਰ ਰਿਹਾ ਹੈਗਾ ਬਿਲਕੁਲ ਵੀ। ਸੋ ਬਹੁਤ ਕੰਪਨੀਆਂ ਦੇ ਨਾਲ ਗੱਲ ਵੀ ਹੋਈ ਹੈਗੀ ਹੈ ਮੇਰੀ ਕਿ ਜਿਹਦੇ ਵਿੱਚ ਜਿਹੜੀਆਂ ਕੰਪਨੀਆਂ ਡਾਇਰੈਕਟ ਸ਼ਿਪਰ ਲੋਡਸ ਕਰਦੀਆਂ ਹੈਗੀਆਂ, ਔਰ ਉਹਨਾਂ ਦਾ ਕਹਿਣਾ ਇਹੋ ਹੀ ਆ ਕਿ ਸ਼ਿਪਰ ਇਸ ਵੇਲੇ ਜਿਹੜਾ ਆ ਉਹ ਫਰੇਟ ਦੇ ਰੇਟ ਜਿਹੜੇ ਆ ਉਹ ਬਹੁਤ ਘੱਟ ਦੇ ਰਿਹਾ ਹੈਗਾ। ਸੋ ਉਹ ਉਹਨਾਂ ਦੇ ਵਿੱਚ ਜਿਹੜਾ ਕਿ ਉਹ ਕਈ ਜਿਹੜੀਆਂ ਐਸਟ ਬੇਸਡ ਕੰਪਨੀਆਂ ਹੈਗੀਆਂ ਜਿਹਨਾਂ ਦੇ ਵਿੱਚ ਬ੍ਰੋਕਰ ਇਨਵੋਲਵ ਨਹੀਂ ਹੁੰਦਾ, ਜਿਹੜੇ ਡਾਇਰੈਕਟਲੀ ਸ਼ਿਪਰ ਨਾਲ ਕੰਮ ਕਰਦੇ ਆ, ਉਹਨਾਂ ਦਾ ਵਿਚਾਰ ਇਹ ਹੈ ਕਿ ਕੰਟਰੈਕਟ ਫਰੇਟ ਜਿਹੜਾ ਆ ਉਹ ਡੈਫੀਨੇਟਲੀ ਬਹੁਤ ਲੋ ਹੈਗਾ ਇਸ ਵੇਲੇ। ਔਰ ਮੇਰੇ ਖਿਆਲ ਦੇ ਵਿੱਚ ਇਹ ਜਦੋਂ ਨਾ ਮਾਹੌਲ ਇੱਦਾਂ ਦਾ ਬਣਦਾ ਹੈਗਾ, ਕੰਟਰੈਕਟਡ ਫਰੇਟ ਜਦੋਂ ਲੋ ਬਹੁਤ ਜ਼ਿਆਦਾ ਚਲਾ ਜਾਂਦਾ, ਤੇ ਫਿਰ ਜਿਹੜੀਆਂ ਐਸਿਡ ਬੇਸਡ ਕੰਪਨੀਆਂ, ਜਦੋਂ ਹੁਣ ਆਪਾਂ ਕਈ ਦੇਖੀਆਂ ਐਸਿਡ ਬੇਸਡ ਕੰਪਨੀਆਂ ਬੰਦ ਹੋ ਰਹੀਆਂ। ਸੋ ਜਦੋਂ ਐਸਿਡ ਬੇਸਡ ਕੰਪਨੀਆਂ
ਹੁਣ ਸੈਕੰਡ ਕੁਆਟਰ ਦੇ ਥਰਡ ਕੁਆਟਰ ਦੇ ਵਿੱਚ ਜਿਹੜੀਆਂ ਆਊਟ ਹੋਣਗੀਆਂ ਆਊਟ ਆਫ ਬਿਜ਼ਨਸ, ਉਹਨਾਂ ਦਾ ਜਿਹੜਾ ਫਰੇਟ ਆ ਉਹ ਬੈਕ ਇਨਟੂ ਦਾ ਮਾਰਕੀਟ ਜਾਊਗਾ ਆਪਣਾ ਸਪਾਟ ਰੇਟ ਦੇ ਵਿੱਚ। ਦੈਨ ਜਿਹੜਾ ਆ ਸਪਾਟ ਰੇਟ ਦਾ ਜਿਹੜਾ ਆ ਉਹ ਸੁਧਰਨ ਦੀ ਆਸ ਲੱਗਦੀ ਆ। ਇਸ ਵੇਲੇ ਮੈਂ 2-3 ਆਰਟੀਕਲ ਪੜ੍ਹੇ ਹੈਗੇ ਆ ਜਿਹੜੇ ਕਿ ਥਰਡ ਕੁਆਟਰ ਵੱਲ ਨੂੰ ਇਸ਼ਾਰਾ ਕਰਦੇ ਹੈਗੇ ਆ, ਪਰ ਡੈਫੀਨੇਟਲੀ ਆਹ ਜਿਹੜੀ ਆਉਣ ਵਾਲਾ ਸਮਾਂ ਹੈਗਾ ਇਹ 'ਚ ਦੇਖਣਾ ਪਊਗਾ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਕੰਟਰੈਕਟ ਰੇਟ ਹੈਗਾ ਉਹ ਵੀ ਕਾਫੀ ਲੋ ਚੱਲ ਰਿਹਾ ਹੈਗਾ ਇਸ ਵੇਲੇ। ਜੀ, ਸੋ ਬਿਲਕੁਲ ਪਿਛਲੇ ਵੀਕ ਵੀ ਆਪਾਂ ਫ੍ਰਿਜਨੋ ਸੀ, ਰਾਜਕਨਵੀਰ ਸਿੰਘ ਹੁਣੇ ਵੀ, ਤੇ ਆਪਣਾ ਇੱਕ ਭਰਾ ਹੀ ਸੀਗਾ ਟਰੱਕਿੰਗ ਕੰਪਨੀ ਦਾ ਮਾਲਕ, ਤੇ ਉਹ ਕਹਿੰਦਾ ਭਾਜੀ ਵੀ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਵੱਡੀਆਂ ਕੰਪਨੀਆਂ ਦੇ ਉਹ ਸਾਰੇ ਉਹਨੇ ਕੈਂਸਲ ਕਰਤੇ ਵੀ ਦੁਬਾਰਾ ਕੀ ਰੀਰਾਈਟ ਕਰ ਰਹੇ ਆ। ਤੇ ਪਤਾ ਨਹੀਂ ਡਰਾਈ ਫਰੇਟ ਦੀ ਉਹ ਗੱਲ ਕਰਦਾ ਸੀ ਵੀ ਪਹਿਲਾਂ $3.20 ਹੁੰਦਾ ਸੀ, ਵੀ ਮੈਂ $2.80 ਦੀ ਬਿੱਟ ਦਿੱਤੀ। ਉਹ ਕਹਿੰਦੇ ਸਾਡੇ ਕੋਲ ਤਾਂ ਆਲਰੇਡੀ $2.30 ਦੀ ਬਿੱਟ ਆ ਚੁੱਕੀ ਆ। ਹੁਣ ਦੇਖੋ ਵੀ ਬੰਦਾ ਕੀ ਕਰੂਗਾ ਉੱਥੇ। ਵੀ ਇਹ ਚੀਜ਼ ਤਾਂ ਚਲੋ ਇਸ ਚੀਜ਼ ਨੂੰ ਤਾਂ ਕਹਿੰਦਿਆਂ ਨੂੰ ਕਈਆਂ ਨੂੰ ਕਈ ਚਿਰ ਜਿਹੜਾ ਉਹ ਹੋ ਗਿਆ, ਆਪਾਂ ਨੂੰ ਵੀ ਭਾਈ ਜਿੱਥੇ ਤੁਹਾਡਾ ਵਾਰਾ ਹੀ ਨਹੀਂ ਖਾ ਰਿਹਾ, ਉਹ ਪਤਾ ਨਹੀਂ ਕਿਉਂ ਆਪਣੇ ਪੱਲਿਓਂ ਪਾ ਕੇ ਜਿਹੜਾ ਉਹ ਲੋਡ ਲਾ ਰਹੇ ਆ। ਇਹ ਚੀਜ਼ ਅਜੇ ਵੀ ਸਮਝ ਤੋਂ ਜਿਹੜੀ ਉਹ ਪਰੇ ਚੱਲ ਰਹੀ ਹੈ। ਕੀ ਆਪਣੇ ਆਪ ਨੂੰ ਇਹ ਬਿਜ਼ੀ ਰੱਖਣ ਦਾ ਇੱਕ ਬਹਾਨਾ ਰੱਖਿਆ ਆ ਵੀ ਚੱਲ ਐਟਲੀਸਟ ਟਰੱਕ ਤੇ ਆ, ਕੰਮ ਤੇ ਆ, ਵੀ ਉਹ ਪੱਲਿਓਂ ਪਾ ਕੇ ਕਿਉਂ ਚਲਾ ਰਿਹਾ ਹੈ ਕੋਈ ਬੰਦਾ? ਰਾਜਕਰਨ, ਇਹ ਜਿਹੜੀ ਚੀਜ਼ ਹੈ ਨਾ ਕਿ ਦੇਖੋ ਹਰ ਇੱਕ ਬਿਜ਼ਨਸ ਦਾ ਅਸੂਲ ਹੁੰਦਾ ਆ ਕਿ ਜਦੋਂ ਅਪਸ ਐਂਡ ਡਾਊਨਸ ਆਉਂਦੇ ਆ, ਤੇ ਅਪਸ ਐਂਡ ਡਾਊਨ ਦੇ ਵਿੱਚ ਬੰਦਾ ਹਮੇਸ਼ਾ ਜਿਹੜਾ ਆ ਉਹ ਆਪਣੀ ਸੇਵਿੰਗ ਜਿਹੜੀ ਆਪਾਂ ਕਹਿੰਦੇ ਬੈਕਅਪ ਰੱਖਿਆ ਹੈਗਾ ਉਹਨੂੰ ਯੂਜ਼ ਕਰਦਾ ਹੈਗਾ ਜਦੋਂ ਡਾਊਨ ਟਰਨ ਆਉਂਦਾ ਹੈਗਾ। ਠੀਕ ਹੈ ਨਾ। ਤੇ ਹੁਣ ਇਸ ਵਾਰੀ ਕੀ ਹੋਇਆ ਕਿ ਡਾਊਨ ਟਰਨ ਜਿਹੜਾ ਉਹ ਬਹੁਤ ਲੰਮਾ ਚੱਲ ਰਿਹਾ, 2 ਸਾਲ ਤੋਂ ਉੱਤੇ ਵੱਧ ਗਿਆ। ਯੂਜ਼ਲੀ ਸਾਲ ਕੁ ਹੁੰਦਾ ਆ। ਹਰ ਇੱਕ ਬੰਦਾ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਪੁਰਾਣੇ ਬੈਠੇ ਆ ਉਹਨਾਂ ਨੂੰ ਪਤਾ ਆ ਕਿ ਤੁਸੀਂ ਜਦੋਂ ਟਾਈਮ ਕਿਤੇ ਆਉਂਦਾ ਆ ਤੁਸੀਂ ਐਵਰੇਜ ਸਾਲਾਨਾ ਐਵਰੇਜ ਲੋਡਸ ਦੀ ਕੱਢੀ ਜਾਂਦੀ ਹੈ, ਨਾ ਕਿ ਮੰਥਲੀ ਵੀਕਲੀ। ਸੋ ਜਿਹੜੇ ਬੰਦੇ ਇਸ ਵੇਲੇ ਪੈਸੇ ਪਾ ਕੇ ਚਲਾ ਰਹੇ ਆ, ਹੁਣ ਕਈਆਂ ਨੇ ਆਪਣੇ ਯਾਰਡ ਵੇਚਤੇ, ਕਈਆਂ ਨੇ ਘਰਾਂ ਦੇ ਲੋਨ ਚੱਕ ਲਿਆ, ਕਈ ਕੁਛ ਕਰ ਲਿਆ ਹੈ ਨਾ। ਪਰ ਜੇ ਹੁਣ ਹਾਲਤ ਨਹੀਂ ਸੁਧਰਦੀ ਤੇ ਤੁਸੀਂ ਇਹ ਦੇਖੋ ਵੀ ਉਹ ਜਿਹੜੇ ਬੰਦੇ ਇੱਦਾਂ ਕਰੀ ਜਾਂਦੇ ਉਹਨਾਂ ਦਾ ਕਿੱਥੋਂ ਤੱਕ ਚੱਲ ਸਕਦਾ ਆ। ਐਂਡ ਜਿਹੜੀ ਸਿਚੁਏਸ਼ਨ ਹੈਗੀ ਆ ਬਹੁਤ ਕ੍ਰਿਟੀਕਲ ਹੈਗੀ ਆ, ਕਿ ਇਹ ਨਹੀਂ ਗਾ ਕਿ ਇਹ ਈਜ਼ੀ ਹੈਗੀ, ਬਹੁਤਿਆਂ ਲਈ ਬਹੁਤ ਕ੍ਰਿਟੀਕਲ ਹੈਗੀ ਹੈ। ਜੇ ਅੱਜ ਦੀ ਤਰੀਕ ਦੇ ਵਿੱਚ ਅਗਲੇ 2 ਕੁਆਰਟਰ ਦੇ ਵਿੱਚ ਕੰਮ ਨਾ ਚੱਲਿਆ ਤਾਂ ਬਹੁਤ ਐਸੇ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਸ ਮਾਰ ਥੱਲੇ ਆ ਜਾਣਗੀਆਂ, ਜਿਨ੍ਹਾਂ ਨੇ ਪੱਲਿਓਂ ਬਹੁਤ ਪੈਸਾ ਵਿੱਚ ਆਲਰੇਡੀ ਇਨਵੈਸਟ ਕਰ ਲਿਆ। ਜੀ ਜੀ ਬਿਲਕੁਲ ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ ਟਰੱਕਿੰਗ ਦੇ ਰਿਲੇਟਡ, ਤੁਹਾਡਾ ਕੋਈ ਕੁਐਸਚਨ ਹੈਗਾ ਜਾਂ ਤੁਹਾਡੇ ਕੋਈ ਵਿਚਾਰ ਹੈਗੇ ਆ, ਕਿਸੇ ਨੂੰ ਆਪਣੇ ਭੈਣ ਭਰਾ ਨੂੰ ਕਿਸੇ ਤਰ੍ਹਾਂ ਫਾਇਦਾ ਹੋ ਸਕਦਾ ਹੈਗਾ, ਤੇ ਜਰੂਰ ਤੁਸੀਂ ਕਾਲ ਕਰਿਓ 408-272 ਤੇ 5200 408-2725200। ਜੀ ਬਿਲਕੁਲ। ਤੇ ਆਪਣੇ ਨਾਲ ਜੁੜੇ ਨੇ ਸੰਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਹਾਂਜੀ ਸੰਦੀਪ, ਹਾਂਜੀ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣਾ ਸਵਾਲ ਨਹੀਂ ਹੈਗਾ, ਇੱਕ ਸੁਜੈਸ਼ਨ ਆ। ਲਾਸਟ ਮੰਥ ਮੈਂ T12 ਦਾ ਨਾ ਲੋਡ ਬੁੱਕ ਕੀਤਾ ਸੀਗਾ, ਤੇ ਜਦੋਂ ਮੈਂ ਬ੍ਰੋਕਰ ਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਵਾਟ ਇਜ਼ ਯੋਰ ਰੇਟ ਔਨ ਦਿਸ ਲੋਡ, ਹੈ ਨਾ। ਤੇ ਮੈਂ ਉਹਨੂੰ ਕਿਹਾ 4800, ਤੇ ਕਹਿੰਦਾ ਓਕੇ, ਤੇ ਮੈਂ ਆਈ ਵਿਲ ਸੈਂਡ ਯੂ ਰੇਟ ਕਾਊਂਟ। ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕੀਤੀ, ਉਹਨੇ ਮੈਨੂੰ 3 ਵਾਰ ਕਨਫਰਮ ਕੀਤਾ ਕਿੰਨੇ ਪੈਸੇ ਚਾਹੀਦੇ ਸੀ ਨਾ, ਤੇ 3 ਵਾਰੀ ਉਹਨੂੰ 48 ਦੱਸਿਆ, ਤੇ ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕੀਤੀ 2700 ਦੀ। ਠੀਕ ਹੈ ਨਾ। ਓਕੇ, ਪਤਾ ਕੀ ਹੋਇਆ, ਮੈਨੂੰ ਨਾ ਉਦੋਂ ਹੀ ਸ਼ੱਕ ਪੈ ਗਿਆ। ਮੈਂ ਕਿਹਾ ਵੀ 48 ਤੋਂ ਮੰਗਿਆ, ਤੇ ਇਹਨੇ ਮੈਨੂੰ ਉਦੋਂ ਹੀ ਮਤਲਬ T12 ਇੱਕ ਇਹੋ ਜਿਹੀ ਕੰਪਨੀ ਹੈ ਜਿਹੜੀ ਬਹੁਤ ਬਾਰਗੇਨ ਕਰਦੀ ਹੈ ਨਾ। ਉਹਨੇ ਮੈਨੂੰ ਕੋਈ ਬਾਰਗੇਨ ਨਹੀਂ ਕੀਤੀ, ਉਹਨੇ ਸਟਰੇਟ ਵੇ ਕਹਿੰਦਾ ਓਕੇ ਆਈ ਵਿਲ ਸੈਂਡ ਯੂ ਰੇਟ ਕਾਊਂਟ। ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕਰਤੀ 2700 ਦੀ। ਹੁਣ ਆਪਣੇ ਪੰਜਾਬੀ ਜਾਂ ਆਪਣੇ ਕੋਈ ਵੀ ਬੰਦਾ ਹੈ ਨਾ, ਉਹਦੇ ਜਦੋਂ ਆਪਾਂ ਸਾਈਨ ਕਰਦੇ ਹਾਂ ਤਾਂ ਆਪਾਂ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਹੈਗੇ ਰੇਟ ਕਾਊਂਟ, ਹੈ ਨਾ। ਮੇਰਾ ਉਦੋਂ ਮੱਥਾ ਠਣਕਿਆ ਵੀ ਨਹੀਂ, ਜਿਹੜਾ ਇਹਨੇ ਨਾ ਮੈਨੂੰ ਮਤਲਬ ਬਿਨਾਂ ਬਾਰਗੇਨਿੰਗ ਕੀਤੇ ਇਹਨੇ ਮੈਨੂੰ ਨੈਗੋਸ਼ੀਏਟ ਕੀਤੇ, ਤੇ ਇਹਨੇ ਮੈਨੂੰ ਰੇਟ ਮੈਨੂੰ ਮੂੰਹ ਮੰਗਿਆ ਦੇ ਦਿੱਤਾ। ਤੇ ਕੋਈ ਨਾ ਕੋਈ ਦਾਲ ਚ ਕਾਲਾ ਆ ਨਾ। ਤੇ ਜਦੋਂ ਮੈਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ 2700 ਦਾ ਨਾ ਲਿਖਿਆ ਆ, ਤੇ ਮੈਂ ਸਾਈਨ ਤਾਂ ਨਹੀਂ ਕੀਤੀ ਹੈ ਨਾ।
ਕਿਉਂਕਿ ਉਹ ਜਿਹੜੀ ਰੇਟ ਕੌਨ ਆ ਨਾ ਉਹ ਖੋਲਣ ਨੂੰ ਵੀ 5-7-10 ਸੈਕਿੰਡ ਲੱਗਦੇ ਆ ਨਾ, ਜਦ ਤੱਕ ਆਪਾਂ ਕਰਦੇ ਹਾਂ ਵੀ ਆਪਾਂ ਕੋਈ ਲੋਡ ਹੋਰ ਨਾ ਚੱਕ ਕੇ ਆਪਾਂ ਜਲਦੀ ਜਲਦੀ ਇਹਨੂੰ ਰੇਟ ਨੂੰ ਸਾਈਨ ਕਰਕੇ ਇਹਨੂੰ ਭੇਜ ਦਈਏ ਹੈ ਨਾ। ਤੇ ਬਾਅਦ ਚ ਜਦੋਂ ਹੁਣ ਮੈਂ ਦੇਖਿਆ 2700 ਹੈ ਤੇ ਮੈਂ ਉਹਨੂੰ ਕਾਲ ਕੀਤੀ ਤੇ ਕਹਿੰਦਾ 48 ਥੋੜ੍ਹਾ ਦੇਣਾ ਸੀ ਤੈਨੂੰ ਮੈਂ, ਹੈ ਨਾ। ਔਰ ਜੇ ਤੁਸੀਂ ਚੱਕ ਕੇ ਲੈ ਜਾਂਦੇ ਮੁੜ ਕੇ 2700 ਮਿਲਣਾ ਸੀ, ਵੀ ਦੇਖਣਾ ਸੀ ਜਿੱਦਾਂ ਹੁਣ 2100 ਦਾ ਸਿੱਧਾ ਹੀ ਛੱਡ ਪੈਣਾ ਸੀਗਾ। ਤੇ ਇਹ ਦੇਖੋ ਆਪਾਂ ਇਹਦੇ ਵਿੱਚ ਇਹ ਆ ਕਿ ਸਿੱਖਣ ਨੂੰ ਇਹ ਚੀਜ਼ ਮਿਲਦੀ ਕਿ ਆਪਾਂ ਕੋਈ ਵੀ ਲੋਡ ਬੁੱਕ ਕਰਨ ਤੋਂ ਪਹਿਲਾਂ ਉਹਨੂੰ ਰੇਟ ਨੂੰ ਪ੍ਰੋਪਰਲੀ ਚੈੱਕ ਆਊਟ ਕਰਕੇ ਉਹਦੇ ਵਿੱਚ ਕੀ ਸ਼ਰਤਾਂ ਨਿਯਮ ਜੋ ਵੀ ਹੈਗੇ ਇਹਨਾਂ ਨੂੰ ਰੀਡ ਆਊਟ ਕਰਕੇ ਤੇ ਫਿਰ ਆਪਾਂ ਸਾਈਨ ਕਰੀਏ, ਹੈ ਨਾ। ਤੇ ਮੇਰੇ ਵੱਲੋਂ ਇਹੀ ਇੱਕ ਸੁਜੈਸ਼ਨ ਸੀਗਾ ਕਿ ਆਪਾਂ ਰੇਟ ਕੌਨ ਨੂੰ ਜ਼ਰੂਰ ਚੰਗੀ ਤਰ੍ਹਾਂ ਪੜ੍ਹ ਲਿਆ ਕਰੀਏ। ਬਿਲਕੁਲ, ਬਹੁਤ ਵਧੀਆ, ਧੰਨਵਾਦ ਤੁਹਾਡਾ। ਬਿਲਕੁਲ, ਜਿਹੜਾ ਭਾਈ ਸਾਹਿਬ ਉਹਨਾਂ ਦਾ ਜਿਹੜਾ ਆਨਸਰ ਸੀ, ਕੁਐਸਚਨ ਤੇ ਆਨਸਰ ਸੀਗਾ ਨਾ, ਇਹ ਬਿਲਕੁਲ ਸਾਨੂੰ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈਗਾ, ਨਹੀਂ ਤਾਂ ਮੁੜ ਕੇ ਵੀ ਬੰਦਾ ਆਲਾ ਦੁਆਲਾ, ਕਿਉਂਕਿ ਉਹਨਾਂ ਨੂੰ ਪਤਾ ਵੀ ਬਹੁਤ ਸਾਰੇ ਲੋਕ ਪੜ੍ਹਦੇ ਨਹੀਂ, ਤਦੇ ਕਰਕੇ ਹੁਣ ਮੈਂਸ਼ਨ ਨਹੀਂ ਕੀਤਾ ਗਿਆ। ਇਹ ਇੱਕ ਵੈਰੀ ਬੈਡ ਬਿਜ਼ਨਸ ਪ੍ਰੈਕਟਿਸ ਆ। ਇਹ ਤਾਂ ਮਤਲਬ ਜਾਣ ਬੁੱਝ ਕੇ ਆਪਣੇ ਕਸਟਮਰ ਨੂੰ ਧੋਖੇ 'ਚ ਰੱਖਣ ਵਾਲੀ ਗੱਲ ਨਹੀਂ ਰਮਨ ਜੀ। ਨਹੀਂ, ਇਹ ਦੇਖੋ ਕਹਿੰਦੇ ਹੁੰਦੇ ਆ ਕਿ ਚਲਾਕੀਆਂ ਹੁੰਦੀਆਂ, ਬੜੇ ਬੜੇ ਬ੍ਰੋਕਰ ਬੈਠੇ ਆ ਜਿਨ੍ਹਾਂ ਦੇ ਵਿੱਚ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਬੜੇ ਸਿਚੁਏਸ਼ਨ ਆ। ਜਦੋਂ ਤੁਸੀਂ ਦੋਨੋਂ ਵਨੀ ਸੀ ਕਿ ਦੋਨੋਂ ਸਾਈਡ ਆਫ ਦਾ ਟੇਬਲ ਹੈ ਨਾ, ਉਦੋਂ ਤੁਹਾਨੂੰ ਸਮਝ ਆਉਂਦੀ ਹੈ ਵੀ ਕਈ ਜਿਹੜੀ ਬੈਕ ਐਂਡ ਤੇ ਸਟੋਰੀ ਕਈ ਵਾਰੀ ਬੜੀ ਮਤਲਬ ਕਿ ਤੁਹਾਨੂੰ ਹੈਰਾਨ ਕਰਨ ਵਾਲੀ ਹੁੰਦੀ ਹੈ। ਠੀਕ ਹੈ, ਕਿ ਜਿਹਦੇ ਵਿੱਚ ਤੁਸੀਂ ਦੇਖਦੇ ਆ ਵੀ ਆਪਣਾ ਨਾ ਕੀ ਲੈਂਦੇ ਆ। ਹੁਣ ਮੰਨ ਲਓ ਕਿ ਬ੍ਰੋਕਰ ਦੇ ਆਫਿਸ ਦੇ ਵਿੱਚ ਚੱਲ ਰਿਹਾ ਕੰਮ, ਠੀਕ ਹੈ ਨਾ। ਉਹਨਾਂ ਨੇ ਬ੍ਰੋਕਰ ਨੂੰ, ਉਹ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਕਿਹਾ ਵੀ ਤੂੰ ਲੋਡ ਆਪਣਾ ਜਿਹੜਾ ਪੋਸਟ ਕਰ ਦੇ, ਠੀਕ ਹੈ। ਫਿਰ ਨਾ ਕੀ ਲੈਂਦੇ ਆ ਕਿ ਬ੍ਰੋਕਰ ਜਿਹੜਾ ਆ ਉਹ ਟਰਾਈ ਕਰ ਰਿਹਾ ਕਿ ਲੋਡ ਮੈਂ ਘੱਟ ਤੋਂ ਘੱਟ ਕਰਾਂ, ਟਰਾਈ ਕਰ ਰਿਹਾ ਠੀਕ ਹੈ। ਸ਼ਾਮ ਦਾ ਟਾਈਮ ਹੈ, ਬਿਜ਼ੀ ਆ, ਇੱਕਦਮ ਮੁੜ ਕੇ ਭੁੱਲ ਗਿਆ, ਠੀਕ ਹੈ। ਹੁਣ ਉਹ ਲੋਡ ਜਿਹੜਾ ਆ ਉਹ ਹੁਣ ਦੂਜੇ ਦਿਨ ਕਵਰ ਨਹੀਂ ਹੋਣਾ ਉਸ ਪ੍ਰਾਈਸ ਤੇ। ਉਹ ਜਿਹੜੀਆਂ ਬਹੁਤ ਚੀਜ਼ਾਂ ਬੈਕ ਐਂਡ ਤੇ ਹੁੰਦੀਆਂ ਆ ਜਿਹੜੀਆਂ ਕਿ ਸਾਨੂੰ ਪਤਾ ਨਹੀਂ ਹੁੰਦੀਆਂ ਕਿ ਉਹ ਕੀ ਹੋ ਰਿਹਾ ਉਹਦੇ ਨਾਲ, ਠੀਕ ਹੈ ਨਾ। ਸੋ ਉਹ ਆਪਣੀ ਗਲਤੀ ਛੁਪਾਉਣ ਦਾ ਮਾਰਾ ਉਹ ਫਿਰ ਵੱਡਾ ਝੂਠ ਬੋਲਦਾ ਕਿ ਓਕੇ ਠੀਕ ਹੈ ਕੋਈ ਨਹੀਂ, ਤੈਨੂੰ ਇੰਨੇ ਦੇ ਦਿੰਦਾ, ਪਰ ਉਹ ਰੇਟ ਕੌਨ ਭੇਜ ਦਿੰਦਾ ਜਿੱਦਾਂ ਇਹਨਾਂ ਨੇ ਭਾਜੀ ਉਹਨਾਂ ਨੇ ਕਿਹਾ। ਐਂਡ ਡੈਫੀਨੇਟਲੀ ਬਹੁਤ ਜ਼ਰੂਰੀ ਗੱਲ ਆ ਕਿ ਤੁਸੀਂ ਜੋ ਸਿਗਨੇਚਰ ਕਰਦੇ ਆ, ਤੁਸੀਂ ਉਹ ਸਾਈਨ ਕਰਦੇ ਆ। ਅੱਜ ਕੱਲ ਲੋਡ ਚੱਕਣ ਦੀ ਏਡੀ ਕਾਹਲੀ ਹੁੰਦੀ ਆ ਔਰ ਲੋਡ ਲੈਣ ਦੀ ਏਡੀ ਕਾਹਲੀ ਹੁੰਦੀ ਆ। ਜਦੋਂ ਕੋਈ ਵੀ ਤੁਸੀਂ ਐਂਡ ਮੈਜੋਰਟੀ ਜਿਹੜੇ ਲੋਡ ਨਾ ਇਸ ਵੇਲੇ, ਜਦੋਂ ਤੁਸੀਂ ਡਿਊ ਡਿਲੀਜੈਂਸ ਨਹੀਂ ਕਰਦੇ, ਉਹਦੀ ਬੈਕਗਰਾਊਂਡ ਚੈੱਕ ਨਹੀਂ ਕਰਦੇ, ਉਹਦੀ ਬ੍ਰੋਕਰ ਦੀ ਨਹੀਂ ਕਰਦੇ, ਜਾਂ ਤੁਸੀਂ ਹੋਰ ਚੀਜ਼ਾਂ ਕਿਉਂ ਇਹ ਚੀਜ਼ਾਂ ਮਸਲੇ ਖੜੇ ਹੁੰਦੇ ਆ। ਜਦੋਂ ਆਪਾਂ ਬ੍ਰੋਕਰ ਨੂੰ ਕਾਲ ਕਰਦੇ ਆ ਤੇ ਬ੍ਰੋਕਰ ਆਪਾਂ ਨੂੰ 15 ਮਿੰਟ ਬਾਅਦ ਦੱਸਦਾ ਵੀ ਨਹੀਂ ਮੈਂ ਤੈਨੂੰ ਲੋਡ ਨਹੀਂ ਦੇਣਾ, ਤੇਰਾ ਫਲਾਣੇ ਥਾਂ ਤੇ ਤੇਰੀ ਰਿਪੋਰਟ ਫਾਈਲ ਆ, ਫਲਾਣੇ ਥਾਂ ਤੇ ਤੇਰਾ ਆਹ ਫਾਈਲ ਆ, ਠੀਕ ਆ। ਕੀ ਅਸੀਂ ਕਦੀ ਵੀ ਬ੍ਰੋਕਰ ਨੂੰ ਇਹ ਜਵਾਬ ਦਿੱਤਾ ਕਿ ਜਦੋਂ ਲੋਡ ਤੁਹਾਨੂੰ ਤੁਸੀਂ ਕਾਲ ਕਰਦੇ ਹੋ, ਤੁਸੀਂ ਪਹਿਲਾਂ ਚੈੱਕ ਕਰਦੇ ਆ ਤੇ ਉਹ ਤੁਹਾਨੂੰ ਕਾਲ ਆਉਂਦੀ ਹੈ, ਤੁਸੀਂ ਕਹਿੰਦੇ ਭਾਈ ਸੌਰੀ ਮੈਂ ਤੇਰਾ ਲੋਡ ਨਹੀਂ ਕਰ ਸਕਦਾ ਕਿਉਂਕਿ ਮੈਂ ਫਲਾਣੇ ਥਾਂ ਤੇ ਤੇਰੇ ਰਿਵਿਊ ਪੜ੍ਹੇ ਆ, ਮੈਂ ਫਲਾਣੇ ਥਾਂ ਤੇ ਤੇਰੀ ਰਿਪੋਰਟ ਪੜ੍ਹੀ ਆ, ਮੈਂ ਤੇਰੀ ਨਹੀਂ ਦੇਖ ਸਕਦਾ, ਤੇਰਾ ਲੋਡ ਨਹੀਂ ਚੱਕ ਸਕਦਾ। ਮੇਰੇ ਖਿਆਲ ਦੇ ਵਿੱਚ ਜਦੋਂ ਬ੍ਰੋਕਰ ਕਾਲ ਕਰਦਾ ਅਸੀਂ ਮੱਖੀਆਂ ਐਨ ਬਿਲਕੁਲ ਖਿੱਚ ਕੇ ਪੈ ਜਾਂਦੇ ਹਾਂ ਔਰ ਕੁਛ ਵੀ ਨਹੀਂ ਧਿਆਨ 'ਚ ਰਹਿੰਦਾ ਸਾਨੂੰ ਕਿ ਇਹ ਚੀਜ਼ ਕੀ ਹੁਣ ਕੀ ਆ, ਗਲਤ ਆ, ਚੰਗੀ ਆ। ਔਰ ਜਿੰਨੇ ਵੀ ਲੋਡ ਤੁਹਾਨੂੰ ਪੇਮੈਂਟਾਂ ਖਰਾਬ ਹੁੰਦੀਆਂ ਸਾਰੀਆਂ ਹੁੰਦੀਆਂ, ਉਹ ਹਮੇਸ਼ਾ ਜਿਹੜੀ ਆਸਕਿੰਗ ਪ੍ਰਾਈਸ ਆ ਉਹ ਤੋਂ ਵੱਧ ਪ੍ਰਾਈਸ ਮਿਲੀ ਹੁੰਦੀ ਆ। ਉਹਨਾਂ ਲੋਡਾਂ ਦੇ ਵਿੱਚ ਖਰਾਬੀ ਹੁੰਦੀ ਹਮੇਸ਼ਾ, ਜਿੱਥੇ ਤੁਸੀਂ ਆਪਣਾ ਬੇਸਿਕ ਆਪਣਾ ਵਰਕ ਨਹੀਂ ਕਰਦੇ, ਠੀਕ ਹੈ ਨਾ। ਹੁਣ ਅਸੀਂ ਜਿੱਦਾਂ ਮੈਂ ਸੁਣਦਾ ਆ ਸਾਰਿਆਂ ਕੋਲੋਂ, ਕਹਿੰਦੇ ਜੀ ਹਰ ਘਰ ਦੇ ਵਿੱਚ ਡਿਸਪੈਚਰ ਬੈਠੇ ਆ, ਹੁਣ ਜਿਹੜੇ ਡਿਸਪੈਚਰ ਮੈਂ ਕਹਿੰਦਾ ਅੱਛਾ ਚਲੋ ਹਰ ਘਰ ਦੀ ਵੀ ਇੱਥੇ ਛੱਡੋ, ਜਿਹੜਾ ਇੱਥੇ ਬੈਠਾ ਹੈ, ਮੈਂ ਕਹਿੰਦਾ ਜਿਹੜੇ ਇੰਡੀਆ 'ਚ ਡਿਸਪੈਚਰ ਬੈਠੇ ਆ ਉਹ ਮਤਲਬ ਕਿ ਉਹਨਾਂ ਨੇ ਨਾ ਜਿੱਦਾਂ ਕਿ ਦੀਨ ਦੁਨੀਆ ਉਹਨਾਂ ਨੂੰ ਪਤਾ ਹੀ ਕੱਕਰੀ, ਉਹਨਾਂ ਨੂੰ ਇਹ ਆ ਵੀ 5000 ਲੋਡ ਆ, 3000 'ਚ ਵੀ ਅਸੀਂ ਚੱਕ ਲੈਣਾ ਕਿਉਂਕਿ ਅਸੀਂ ਕਰਾ ਲੈਣਾ, ਠੀਕ ਹੈ ਨਾ। ਇੱਥੇ ਬੰਦੇ ਸਾਡੇ ਉੱਦਾਂ ਦੇ ਹੈਗੇ ਜਿਹੜੇ ਮੂੰਹ ਚੱਕ ਕੇ ਕਰੀ ਜਾਂਦੇ ਆ, ਠੀਕ ਹੈ। ਐਂਡ ਦੈਟ ਇਜ਼ ਦਾ ਪ੍ਰੋਬਲਮ। ਵਿਸ਼ੇ ਸਰਕਲ ਬਣਿਆ ਆ, ਬਸ ਉਹ ਘੁੰਮੀ ਜਾਂਦਾ ਆ। ਪ੍ਰੋਬਲਮ ਰਾਜਕਰਨ ਪ੍ਰੋਬਲਮ ਸਾਰੀ ਬੇਸਿਕ ਆ, ਬੇਸਿਕ ਪ੍ਰੋਬਲਮ ਆ ਵੀ ਪਹਿਲਾਂ ਕੈਲਕੂਲੇਟ ਕਰੋ ਕਿ ਤੁਹਾਨੂੰ ਤੁਹਾਡੀ ਕਾਸਟ ਕੀ ਆ, ਤੁਹਾਡੀ ਕਾਸਟ ਕੀ ਟਰੱਕ ਚਲਾਉਣ ਦੀ। ਜੇ ਤੁਸੀਂ ਕਾਸਟ ਕੈਲਕੂਲੇਟ, ਹੁਣ ਜੇ ਦੇਖੋ ਯਾਰ ਤੁਸੀਂ ਰਾਜਕਰਨ ਆਪਾਂ ਬੈਠੇ ਆ, ਠੀਕ ਹੈ ਨਾ, ਆਪਾਂ ਨੂੰ ਜੇ ਪਤਾ ਲੱਗ ਗਿਆ ਵੀ ਆਹ ਜਿਹੜਾ ਇੱਕ ਸੈੱਲ ਫੋਨ ਮੈਂ ਵੇਚਣ ਲੱਗਾ ਇਹ ਸੈੱਲ ਫੋਨ 500 ਦਾ ਆਇਆ,
ਤੁਸੀਂ 500 550 ਦਾ ਵੇਚੋਗੇ, 450 ਦਾ ਵੇਚ ਨਹੀਂ ਸਕਦੇ ਮੁੜ ਕੇ। ਜੇ ਤੁਸੀਂ ਅਕਲਮੰਦ, ਇੰਨੀ ਕੁ ਅਕਲ ਤੁਹਾਡੇ 'ਚ ਹੈਗੀ ਆ ਵੀ ਤੁਸੀਂ ਉਸ $500 ਵਾਲਾ ਸੈਲਫੋਨ 450 'ਚ ਨਹੀਂ ਵੇਚ ਸਕਦੇ। ਠੀਕ ਹੈ ਨਾ? ਤੁਹਾਡੇ ਦਿਮਾਗ ਦੇ ਵਿੱਚ ਇੱਕ ਹਿਊਮਨ ਨੇਚਰ ਆ, ਜਦੋਂ ਤੁਹਾਡੇ ਦਿਮਾਗ 'ਚ ਇੱਕ ਨੰਬਰ ਪੈ ਜਾਂਦਾ ਨਾ ਕਿ ਆਹ ਤੇਰੀ ਕਾਸਟ ਆ, ਉਹ ਤੋਂ ਬਾਅਦ 'ਚ ਵੀ ਜੇ ਤੁਸੀਂ ਉਸ ਤੋਂ ਥੱਲੇ ਵੇਚਦੇ ਆ, ਫਿਰ ਤਾਂ ਤੁਸੀਂ ਆਟੋਮੈਟਿਕਲੀ ਬਿਜ਼ਨਸ ਤੋਂ ਬਾਹਰ ਜਾਣੇ ਚਾਹੀਦੇ। ਐਨੀਵੇ देयर इज नो मीन। ਠੀਕ ਹੈ ਨਾ? ਸੋ ਇੱਕ ਵਾਰੀ ਵੇਚ ਲਓਗੇ, 2 ਵਾਰੀ ਕਰ ਲਓਗੇ, ਕਿੰਨੀ ਕੁ ਵਾਰੀ ਕਰੀ ਜਾਓਗੇ? ਸਹੀ। ਸੋ ਦਾ ਰੀਜ਼ਨ, ਸਾਡੀ ਰੀਜ਼ਨ ਇਹ ਆ ਕਿ ਸਾਨੂੰ ਬੇਸਿਕ ਨੌਲੇਜ ਜਿਹੜੀ ਆ ਨਾ ਇੰਡਸਟਰੀ ਦੀ, ਬੇਸਿਕ ਨੌਲੇਜ ਹੈ ਨਹੀਂ ਗੀ। ਅਸੀਂ ਕੈਲਕੂਲੇਸ਼ਨ ਕਰਦੇ ਨਹੀਂ ਗੇ, ਅਸੀਂ ਨਿੱਕੇ ਨਿੱਕੇ ਖਰਚੇ ਗਿਣਦੇ ਨਹੀਂ ਗੇ। ਠੀਕ ਹੈ ਨਾ? ਅਸੀਂ ਓਵਰਆਲ ਤੇਲ ਲਾਤਾ ਤੇ ਆਹ ਲਾਤਾ ਤੇ ਤਨਖਾਹ ਹੋ ਗਈ, ਆਹ ਹੋ ਗਈ, ਇੰਨੇ ਬਚ ਗਏ, ਗੱਲ ਖਤਮ ਹੋ ਗਈ। ਦੈਟ ਇਜ਼ ਦਾ ਪ੍ਰੋਬਲਮ ਹੋਰ ਕੋਈ ਨਹੀਂ ਗੀ। ਕਿਸੇ ਨੂੰ ਹੁਣ ਕੋਈ ਕਹਿੰਦਾ, ਮੈਂ ਸਾਰਿਆਂ ਨੂੰ ਕਹਿੰਦਾ ਜੀ ਰੇਟ ਆਪਣੇ ਡ੍ਰੌਪ ਨਾ ਕਰੋ, ਰੇਟ ਥੱਲੇ ਨਾ ਕਰੋ। ਕੋਈ ਯਾਰ ਮੇਰੀ ਗੱਲ ਸੁਣੋ, ਜੇ ਹੁਣ ਕੀ ਪਤਾ ਕਿਸੇ ਦਾ ਟਰੱਕ ਕਿੰਨੇ ਦਾ ਆਇਆ, ਉਹ ਕਿੰਨੀ ਪੇਮੈਂਟ ਆ, ਕਿਸੇ ਦਾ ਕੀ ਆ, ਕਿਸੇ ਦਾ ਕੀ। ਐਵਰੀਵਨ ਸ਼ੁੱਡ ਲੁੱਕ ਇਨਟੂ देयर ਓਨ ਫਾਈਨੈਂਸਿਸ ਕਿ ਤੁਹਾਡਾ ਕੀ ਆ, ਤੁਹਾਨੂੰ ਕਿੰਨੇ ਚ ਵਾਰਾ ਖਾਂਦਾ ਹੈ। ਜੀ ਬਿਲਕੁਲ ਜੀ। ਜੀ ਜੀ। ਆਪਣੇ ਅਗਲੇ ਕਾਲਰ ਨੇ ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਰਮਵੀਰ ਸਿੰਘ ਜੀ, ਹਰਜੋਤ ਸਿੰਘ ਖਾਲਸਾ ਦਾ ਤੇ ਰਮਨ ਭਾਈ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜੋ ਬੜੀ ਵਧੀਆ ਇਨਫੋਰਮੇਸ਼ਨ ਦਿੰਦੇ ਨੇ। ਮੈਂ ਤੁਹਾਡਾ ਕਦੀ ਵੀ ਪ੍ਰੋਗਰਾਮ ਮਿਸ ਨਹੀਂ ਕਰਦਾ, ਭਾਵੇਂ ਰੈਗੂਲਰ ਬੇਸਿਸ ਸਵੇਰੇ ਸ਼ਾਮ ਦਾ ਤੇ ਭਾਵੇਂ ਵੀਰਵਾਰ ਦਾ ਹੋਵੇ। ਤੇ ਬਹੁਤ ਅੱਛਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਛਾ ਵੀਰ ਜੀ, ਮੇਰੀ 2 ਗੱਲਾਂ ਨੇ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੋ ਮੇਰੇ ਨਾਲ ਹੋਇਆ ਜੀ। ਮੈਂ 2 ਮਿੰਟ 'ਚ ਗੱਲ ਮੁਕਾਵਾਂਗਾ। ਤੇ ਪਹਿਲੀ ਗੱਲ ਇਹ ਹੈ ਕਿ ਮੈਂ ਨਾ ਵੈਸੇ ਚੱਲਦਾ ਤੇ ਕੈਲੀਫੋਰਨੀਆ ਤੋਂ ਟੈਕਸਸ ਨੂੰ ਚੱਲਦਾ ਵਾਂ। ਤੇ ਮੈਂ ਜਿਹੜਾ ਲੋਡ ਚੁੱਕਦਾ ਸੀ ਨਾ, ਮੈਂ ਹਰ ਵੇਲੇ ਇੱਕੋ ਬ੍ਰੋਕਰ ਕੋਲ ਚੁੱਕਦਾ ਸੀ ਲੋਡ। ਤੇ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਹੁਣ ਤੂੰ ਲੋਡ ਨਹੀਂ ਦਿੰਦਾ, ਕੀ ਗੱਲ? ਕਹਿੰਦਾ ਮੈਨੂੰ ਆਪ ਨਹੀਂ ਪਤਾ। ਤੇ ਮੈਨੂੰ ਕੱਲ ਉਹਦਾ ਫੋਨ ਆਇਆ, ਕਹਿੰਦਾ ਜਿਹੜਾ ਲੋਡ ਤੂੰ ਚੁੱਕਦਾ ਸੀ ਨਾ ਮੇਰੇ ਕੋਲੋਂ ਤੇ ਟੈਕਸ ਨਹੀਂ ਜਾਂਦਾ ਸੀ। ਮੈਂ ਕਿਹਾ ਹਾਂਜੀ। ਕਹਿੰਦਾ ਮੈਨੂੰ ਵੀ ਕਿਸੇ ਨੇ ਬਿਡਿੰਗ ਪਾਤੀ, ਅੱਗੋਂ ਬ੍ਰੋਕਰ ਨੂੰ ਵੀ ਅੱਗੇ ਕਿਸੇ ਨੇ ਬਿਡਿੰਗ ਪਾਤੀ ਹੈ ਕਿ ਲੋ ਰੇਟ ਤੇ ਚੱਕ ਲਵੇ ਕੋਈ ਹੋਰ ਦੂਜੀ ਕੰਪਨੀ। ਤੇ ਕਹਿੰਦਾ ਆਈ ਲੂਜ਼ ਅ ਕੰਟਰੈਕਟ। ਮੈਂ ਕਿਹਾ ਓ ਮਾਈ ਗॉड। ਤੇ ਭਾਜੀ ਕਿ ਇਹ ਗੱਲ ਹੈ। ਤੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਕਿ ਮੈਂ ਨਾ ਵੈਸੇ ਤੇ ਚੱਲਦਾ ਲੌਂਗ ਰੂਟ ਨੂੰ ਆ, ਤੇ ਮੈਂ ਕਿਹਾ ਚਲੋ ਤੇ ਲੋਕਲ ਲੋਡ ਚੱਕ ਲਵਾਂ ਮੈਂ ਕੋਈ, ਜਿਸ ਤਰ੍ਹਾਂ 30 ਮਾਈਲ ਦਾ ਲੋਡ ਸੀ। ਤੇ ਮੈਂ ਚੱਕਿਆ ਟਾਇਰ ਤੋਂ ਲਾਣਾ ਫੰਟਾਨਾ ਸੀ। ਤੇ ਭਾਜੀ ਜਦੋਂ ਉਹਨੇ ਰੇਟ ਕਨਫਰਮੇਸ਼ਨ ਭੇਜਿਆ ਨਾ, ਅੱਜ ਨਾ ਮੈਂ ਹਰ ਵੇਲੇ ਰੀਡ ਕਰਦਾ, ਪਰ ਉਹਨਾਂ ਨੇ ਨਾ ਥੱਲੇ ਲਿਖਿਆ ਸੀ ਨੋ ਡਿਟੈਂਸ਼ਨ ਵਿੱਚ ਕਰਕੇ, ਸਮਰੀ ਦੇ ਵਿੱਚ ਥੱਲੇ ਨੂੰ ਕਰਕੇ, ਤੇ ਜੇ ਪੜਿਆ ਵੀ ਨਾ ਜਾਵੇ। ਮੈਂ ਕਿਹਾ ਚਲੋ, ਮੈਂ ਨਹੀਂ ਧਿਆਨ ਨਹੀਂ ਕੀਤਾ। ਪਰ ਭਾਜੀ ਮੈਂ ਲੋਡ ਲਾਇਆ ਐਮਾਜ਼ੋਨ ਦਾ, ਤੇ ਮੈਂ 10 ਘੰਟੇ ਬੈਠਿਆ ਤੇ ਮੈਂ ਬ੍ਰੋਕਰ ਨੂੰ ਕਿਹਾ ਮੈਨੂੰ ਡਿਟੈਂਸ਼ਨ ਪੇ ਕਰੋ। ਕਹਿੰਦਾ ਤੂੰ ਰੇਟ ਕਨਫਰਮ ਵਿੱਚ ਪੜ੍ਹੀ ਨਹੀਂ? ਮੈਂ ਕਿਹਾ ਮੈਂ ਪੜ੍ਹੀ ਹੈ ਸਾਰੀ, ਹਰ ਵੇਲੇ ਪੜ੍ਹਦਾ, 12 ਸਾਲ ਤੋਂ ਮੈਂ ਲੋਡ ਚੁੱਕ ਰਿਹਾ ਆਪੇ ਹੀ। ਕਹਿੰਦਾ ਉੱਥੇ ਦੇਖ ਕਿਤੇ ਲਿਖਿਆ ਨੋ ਡਿਟੈਂਸ਼ਨ। ਮੈਂ ਭਾਜੀ ਸਮਰੀ ਦੇ ਵਿੱਚ ਜਾ ਕੇ ਦੇਖਿਆ, ਉਹਨੇ ਨੋ ਡਿਟੈਂਸ਼ਨ। ਮੈਂ ਕਿਹਾ ਤੂੰ ਏਦਾਂ ਕਰਕੇ ਕਿਉਂ ਲਿਖਿਆ ਨੋ ਡਿਟੈਂਸ਼ਨ, ਕਿ ਭਾਈ ਬੰਦਾ ਉਹ ਦੇਖ ਹੀ ਨਾ ਸਕੇ। ਕਹਿੰਦਾ ਦਿਸ ਇਜ਼ ਇਟ, ਆਈ ਕੈਨ ਪੇ, ਦ ਕਸਟਮਰ ਡੋਂਟ ਵਾਂਟ ਟੂ ਪੇ। ਤੇ ਮੈਂ ਵੀਰਾਂ ਨੂੰ, ਆਪਣੇ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ, ਨੈਕਸਟ ਟਾਈਮ ਸਮਰੀ ਦੇ ਵਿੱਚ ਇਹਨਾਂ ਪੜ੍ਹਿਆ ਕਰੋ ਕਿ ਕਿੱਥੇ ਨੋ ਡਿਟੈਂਸ਼ਨ ਇਹਨਾਂ ਨੇ ਲਿਖਿਆ ਹੁੰਦਾ, ਬਿਕਾਜ਼ ਦ ਬ੍ਰੋਕਰ ਨੋਜ਼ ਦੈਟ ਦ ਐਮਾਜ਼ਨ ਡੋਂਟ ਵਾਂਟ ਟੂ ਪੇ ਦ ਡਿਟੈਂਸ਼ਨ। ਸਪੈਸੀਫਿਕ ਲੋਕੇਸ਼ਨ ਹੁੰਦੀ ਹੈ। ਹਾਂ ਚਲੋ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਇੱਕ ਰਮਨ ਜੀ, ਆਪਣੇ ਜੈਕ ਸਿੰਘ ਭਾਜੀ ਉਹਨਾਂ ਦੇ ਕਮੈਂਟ ਆ ਫੇਸਬੁੱਕ ਤੇ, ਉਹ ਜਰੂਰ ਪੜਿਓ। ਮੈਨੂੰ ਤਾਂ ਨਹੀਂ ਉਹਦੇ ਬਾਰੇ ਇਨਫੋਰਮੇਸ਼ਨ, ਤੁਸੀਂ ਪੜ੍ਹ ਕੇ ਦੇਖਿਓ। ਉਹ 4800 ਤੇ 2700 ਵਾਲੇ ਤੇ ਹੀ ਉਹਨਾਂ ਨੇ ਕੀਤਾ ਸੀ ਟਿੱਪਣੀ ਹੈ ਵੀ ਇਦਾਂ ਹੁੰਦੀ ਨਹੀਂ, ਕਹਿੰਦੇ ਜੀ। ਤੇ ਬਿਲਕੁਲ। ਤੇ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਊੜਾ ਡੈਟ ਰਿਲੀਫ ਵਾਲੇ। ਜੇ ਫਾਈਨੈਂਸ਼ੀਅਲ ਹਾਰਡਸ਼ਿਪ ਤੁਹਾਡੀ ਚੱਲ ਰਹੀ ਹੈ, ਬੈਂਕਰਪਸੀ ਤੋਂ ਤੁਸੀਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ ਊੜਾ ਡੈਟ ਰਿਲੀਫ ਦੇ ਨਿਰਮਲ ਮਾਨ ਜੀ ਨੂੰ 8888889914। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜੀ ਰਮਨ ਜੀ, ਅੱਗੇ ਵਧਦੇ ਹਾਂ, ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲਿਖਤ ਪੜ੍ਹ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਲਿਖਾਈਆਂ ਜਿਹੜੀਆਂ ਉਹ ਜਾਂਦੀਆਂ ਆ। ਕੀ ਇਹ ਨਾਰਮਲ ਬਿਹੇਵੀਅਰ ਆ? ਰੀਜ਼ਨ ਤੇ ਇਹਦੇ ਵਿੱਚ ਇਹ ਵੀ ਆ ਨਾ ਵੀ ਦੂਜੇ ਪਾਸੇ ਵਾਲਾ ਜਦੋਂ ਅਗਲਾ ਬੰਦਾ ਪੜ੍ਹਦਾ ਨਹੀਂ, ਜੋ ਮਰਜ਼ੀ ਅਗਲੇ ਲਿਖੀ ਜਾਣ। ਪ੍ਰੋਬਲਮ ਤਾਂ ਸਾਰੀ ਉੱਥੇ ਆਉਂਦੀ ਹੈ ਨਾ ਜਾ ਕੇ, ਕਿ ਜਦੋਂ ਸਾਨੂੰ ਪਤਾ ਆ ਕਿ ਅਸੀਂ ਔਰ ਮੈਂ ਇਹ 100% 110% ਗਰੰਟੀ ਨਾਲ ਕਹਿਣਾ ਕਿ 80% ਐਟਲੀਸਟ 80 ਤੋਂ ਵੀ ਜ਼ਿਆਦਾ 90% ਬੰਦੇ ਹੋਣਗੇ ਸਾਡੇ ਜਿਹੜੇ ਕਿ ਰੇਟ ਕਾਨ ਨੂੰ ਬਿਲਕੁਲ ਨਹੀਂ ਪੜ੍ਹਦੇ ਹੈਗੇ, ਸਿਰਫ ਤੇ ਸਿਰਫ। ਔਰ ਖਾਸ ਕਰਕੇ ਜਿਹੜੇ ਹੁਣ ਡਿਸਪੈਚਰਸ ਆ, ਸੋ ਕਾਲ ਡਿਸਪੈਚਰ, ਚਾਹੇ ਉਹ ਇੰਡੀਆ ਬੈਠੇ ਆ, ਕੋਈ ਘਰੇ ਬੈਠਾ, ਕੋਈ ਕੁਛ ਬੈਠਾ, ਹੈ ਨਾ।
ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਦੱਸ ਦਿਓ ਕਿ ਬੰਦਾ ਕੋਈ ਹੋਵੇ ਜਿਹੜਾ ਬੰਦਾ ਰੇਟ ਕਾਨ ਪੂਰੀ ਪੜ੍ਹ ਕੇ ਸਿਗਨੇਚਰ ਕਰਦਾ ਆ, ਬਹੁਤ ਕੋਈ ਘੱਟ ਨਹੀਂ ਨੇ। ਕਰਦਾ। ਹੂੰ ਕਿਹੜਾ ਜੀ, ਕੋਈ ਬਿਲਕੁਲ। ਬੰਦਾ ਦੱਸ ਦਿਓ। ਮੈਂ ਕਹਿੰਦਾ 50% ਤੋਂ 60% ਬੰਦੇ ਹੋਣੇ ਜਿਹੜੇ ਬ੍ਰੋਕਰ ਦਾ ਕ੍ਰੈਡਿਟ ਤੱਕ ਨਹੀਂ ਚੈੱਕ ਕਰਦੇ। ਠੀਕ ਆ, ਹਾਂਜੀ ਜਿਹੜੇ ਅੱਛਾ ਜਿਹੜੀ ਅੱਜ ਦੀ ਹੁਣ ਜਿਹੜੀ ਬਹੁਤ ਹੌਟ ਟੌਪਿਕ ਹੈਗਾ ਉਹ ਹੈਗਾ ਕਿ ਟ੍ਰੇਲਰ ਚੋਰੀ ਹੋਣ ਦਾ, ਟ੍ਰੇਲਰ ਮਿਸਪਲੇਸ ਹੋਣਾ। ਠੀਕ ਆ, ਪਿੱਛੇ ਜੇ ਸਾਨੂੰ ਪਿਛਲੇ ਹਫਤੇ ਕਾਲ ਆਈ ਸੀਗੀ ਕਿ ਬੰਦੇ ਨੂੰ ਯੂਟਾ ਦੇ ਵਿੱਚ ਉਹਨਾਂ ਨੇ ਪੁਲਿਸ ਨੇ ਕੱਢ ਕੇ ਪਿੱਛੇ ਗੰਨਾਂ ਦੇ ਨਾਲ ਬੰਦੇ ਨੂੰ ਅਰੈਸਟ ਕਰ ਲਿਆ। 3 ਘੰਟੇ ਉਹਨੂੰ ਗੱਡੀ 'ਚ ਬਿਠਾਈ ਰੱਖਿਆ। ਠੀਕ ਆ, ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਕੀ ਹੋਇਆ ਕਿ ਇੱਕ ਪਾਰਟੀ ਏ ਨੇ ਪਾਰਟੀ ਬੀ ਨੂੰ ਟ੍ਰੇਲਰ ਰੈਂਟ ਤੇ ਦਿੱਤਾ, ਪਾਰਟੀ ਬੀ ਨੇ ਪਾਰਟੀ ਸੀ ਨੂੰ ਟ੍ਰੇਲਰ ਦੇ ਦਿੱਤਾ ਅੱਗੇ ਵੀ ਤੁਸੀਂ ਸਾਡਾ ਲੋਡ ਡਿਲੀਵਰ ਕਰ ਦਿਓ। ਪਾਰਟੀ ਸੀ ਨੇ ਆਪਣੇ ਡਰਾਈਵਰ ਨੂੰ ਅੱਗੇ ਓਨਰ ਆਪਰੇਟਰ ਨੂੰ ਲੋਡ ਦਾ ਉਹ ਟ੍ਰੇਲਰ ਦਾ ਕਹਿ ਦਿੱਤਾ ਕਿ ਤੁਸੀਂ ਆਪਣਾ ਟ੍ਰੇਲਰ ਡਿਲੀਵਰ ਕਰ ਦਿਓ ਲੋਡ। ਹੁਣ ਪਾਰਟੀ ਏ ਨੂੰ ਮਿਲਿਆ ਨਹੀਂ ਰੈਂਟ ਪਾਰਟੀ ਬੀ ਕੋਲੋਂ, ਪਾਰਟੀ ਏ ਨੇ ਟ੍ਰੇਲਰ ਚੋਰੀ ਲਿਖਾਤਾ। ਠੀਕ ਆ, ਹੁਣ ਉਹ ਗਾਂ ਦੇ ਗਾਂ ਚੱਲਦਾ ਜਿਹੜਾ ਬੰਦਾ ਸੀਗਾ, ਜਿਹੜਾ ਕਿ ਜਿਹਨੂੰ ਪਤਾ ਹੀ ਕੱਖ ਨਹੀਂ ਸੀਗਾ, ਜਾਂ ਡਰਾਈਵਰ ਸੀਗਾ, ਓਨਰ ਆਪਰੇਟਰ ਨਹੀਂ ਡਰਾਈਵਰ ਸੀਗਾ ਬੰਦਾ, ਉਹਨੂੰ ਪਤਾ ਹੀ ਕੁਛ ਨਹੀਂ ਸੀਗਾ। ਠੀਕ ਆ, ਉਹ ਪੁਲਿਸ ਨੇ ਫੜ ਲਿਆ, ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ, ਮਾਰੋ 3 ਘੰਟੇ ਕਾਰ 'ਚ ਬਿਠਾਈ ਰੱਖਿਆ, ਆਹ ਕੀਤਾ ਉਹ ਕੀਤਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕੰਟਰੋਲ ਹੋ ਸਕਦੀਆਂ ਜੇ ਤੁਸੀਂ ਕਿਸੇ ਦੇ ਯਾਰਡ ਦੇ ਵਿੱਚ ਟ੍ਰੇਲਰ ਚੁੱਕਣ ਗਏ ਆ। ਮੇਕ ਸ਼ੋਰ ਜਿਹੜੀ ਕੰਪਨੀ ਨੇ ਤੁਹਾਨੂੰ ਟ੍ਰੇਲਰ ਚੁੱਕਣ ਨੂੰ ਕਿਹਾ ਆ ਉਹਦੀ ਰਜਿਸਟ੍ਰੇਸ਼ਨ ਟ੍ਰੇਲਰ ਦੀ ਅਗਲੇ ਬੰਨੇ ਡੱਬੀ ਦੇ ਵਿੱਚ ਹੁੰਦੀ ਆ। ਚੈੱਕ ਕਰੋ ਕਿ ਰਜਿਸਟ੍ਰੇਸ਼ਨ ਉਸੇ ਕੰਪਨੀ ਦੇ ਨਾਂ ਦੀ ਆ। ਜੇ ਉਸ ਕੰਪਨੀ ਦੇ ਨਾਂ ਦੀ ਨਹੀਂ ਤੇ ਇੱਕਦਮ ਇਨਕੁਆਇਰੀ ਕਰੋ ਕਿ ਭਾਈ ਇਹ ਕਿਹਦਾ ਟ੍ਰੇਲਰ ਹੈ ਤੇ ਮੈਨੂੰ ਕਿਉਂ ਚੁੱਕਣ ਨੂੰ ਕਹਿ ਰਹੇ ਇੱਥੋਂ। ਠੀਕ ਆ, ਇਹ ਜਿਹੜੀ ਚੀਜ਼ ਆ ਇਹ ਸਾਡੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਕਿ ਇਹ ਹੁਣ ਖਾਸ ਕਰਕੇ ਜਿਹੜੇ ਮੇਜਰ ਟ੍ਰੇਲਰ ਜਿਹੜੇ ਮਿਸਪਲੇਸ ਹੋ ਰਿਹਾ ਉਹ ਐਮਾਜ਼ੋਨ ਦੇ ਯਾਰਡ 'ਚੋਂ ਆਪਣੇ ਯਾਰਡਾਂ ਦੇ ਵਿੱਚੋਂ ਮਿਸਪਲੇਸ ਹੁੰਦੇ ਆ। ਕਈ ਯਾਰਡਾਂ ਵਾਲਿਆਂ ਨੇ ਇਹ ਗੱਲ ਕੀਤੀ ਹੈ ਕਿ ਸਾਡੇ ਯਾਰਡ ਦੇ ਵਿੱਚ 2 ਟ੍ਰੇਲਰ ਖੜੇ ਆ, 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਟ੍ਰੇਲਰ ਖੜਿਆ ਨੂੰ। ਠੀਕ ਹੈ ਨਾ, ਸਾਡੇ ਇੱਥੋਂ ਦੀ ਲੋਕਲ ਸੈਂਟਰਲ ਵੈਲੀ ਦੀ ਕੰਪਨੀ ਆ, ਉਹਨਾਂ ਦੇ ਕਾਫੀ ਵੱਡੀ ਕੰਪਨੀ, ਉਹਨਾਂ ਦੇ 11 ਟ੍ਰੇਲਰ 10 ਮਹੀਨੇ ਗੈਪ ਰਹੇ। ਠੀਕ ਹੈ, ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਤੇ ਪੁਲਿਸ ਨੇ 2 ਟ੍ਰੇਲਰ ਜਿਹੜੇ ਆ ਔਰਗਨ ਦੇ ਵਿੱਚ ਆਪਣੇ ਪੰਜਾਬੀਆਂ ਦੇ ਟਰੱਕ ਦੇ ਪਿੱਛੋਂ ਲਵਾਏ। ਹੁਣ ਇਹ ਤੁਸੀਂ ਇਹ ਜਿਹੜੀ ਚੀਜ਼ ਹੈ ਨਾ, ਮੈਂ ਇਹ ਤਾਂ ਕਹਿ ਰਿਹਾ ਰੇਟ ਕੌਣ ਹੀ ਨਹੀਂ, ਹਰ ਚੀਜ਼ 'ਚ ਧਿਆਨ ਰੱਖੋ ਯਾਰ। ਅੰਨੇ ਵਾਹ ਮਤਲਬ ਜਾ ਕੇ ਸਿੱਧਾ ਠਾ ਦੇਣੀ ਚੱਕ ਨਾ ਲਓ, ਅੰਨੇ ਵਾਹ ਤੁਸੀਂ ਚੀਜ਼ ਜਿਹੜੀ ਆ ਉਹ ਨਾ ਕਰ ਲਓ। ਇਹਨੂੰ ਸਿਰਫ ਤੇ ਸਿਰਫ ਜਾ ਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਚੱਕੋ, ਉਹਨਾਂ ਚੀਜ਼ਾਂ ਨੂੰ ਪੜ੍ਹੋ, ਦੇਖੋ, ਧਿਆਨ ਦਿਓ, ਤਾਂ ਤੁਸੀਂ ਜਾ ਕੇ ਇਹ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕਾਮਯਾਬ ਹੋ ਸਕਦੇ ਆ। ਇਸੇ ਕਰਕੇ ਸਾਡੇ ਜਿਹੜੇ ਲੋਡ ਆ, ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਲੋਡਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ, ਸਾਡਾ ਕਲੇਮ ਪੈ ਗਿਆ। ਕਿਉਂ ਕਲੇਮ ਪਿਆ? ਕਿਉਂਕਿ ਤੁਸੀਂ ਲੋਡ ਜਦੋਂ ਲੋਡ ਕਰਦੇ ਸੀ ਉਦੋਂ ਚੈੱਕ ਹੀ ਨਹੀਂ ਕੀਤਾ ਉਹਨਾਂ ਨੇ, ਸਹੀ ਲੋਡ ਕੀਤਾ ਨਹੀਂ ਕੀਤਾ। ਮੈਨੂੰ ਅੱਜ ਵੀ ਯਾਦ ਆ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ, ਸਾਨੂੰ ਡਿਸਪੈਚਰ ਵੱਲੋਂ ਇਹ ਹੁੰਦੀ ਸੀਗੀ ਕਿ ਭਾਜੀ ਪਿੱਛੇ ਜਾ ਕੇ ਦੇਖਣਾ ਆ ਪੈਲਟ ਕਿੱਦਾਂ ਰੱਖੇ ਆ, ਸਾਈਡਵੇਜ਼ ਰੱਖੇ ਆ, ਕਿੱਦਾਂ ਰੱਖੇ ਆ, ਕਿੱਥੇ ਕਿਹੜਾ ਪੈਲਟ ਰੱਖਿਆ ਆ, ਲੋਡ ਜਿਹੜਾ ਉਹਦਾ ਵੇਟ ਕਿੱਦਾਂ ਐਡਜਸਟ ਕਰਨਾ, ਕੀ ਚੀਜ਼ਾਂ, ਮਤਲਬ ਇੰਨਾ ਕੁ ਚੀਜ਼ਾਂ ਉਦੋਂ ਸਾਨੂੰ ਦੱਸੀਆਂ ਜਾਂਦੀਆਂ ਸੀਗੀਆਂ। ਟੈਂਪਰੇਚਰ ਕਿਵੇਂ ਤੁਸੀਂ ਪੰਪ ਕਰਨਾ ਆ, ਪਿੱਛੇ ਜਾ ਕੇ ਤੁਸੀਂ ਲੋਡਰ ਨੂੰ ਕੀ ਦੱਸਣਾ ਹੈ, ਕਿੱਦਾਂ, ਮਤਲਬ ਅੱਜ ਦੇ ਡਰਾਈਵਰ ਨੂੰ ਤੁਸੀਂ ਉਹਨੂੰ ਸਿਰਫ ਸਟੀਅਰਿੰਗ ਸਿੱਧਾ ਕਰਨ ਤੋਂ ਬਿਨਾਂ ਹੋਰ ਕੁਛ ਆਉਂਦਾ ਹੀ ਨਹੀਂਗਾ। ਇਸੇ ਕਰਕੇ ਸਾਨੂੰ ਇੰਨੇ ਜ਼ਿਆਦਾ ਜਿਹੜੇ ਆ ਪ੍ਰੋਬਲਮ ਪੈ ਰਹੀਆਂ। ਅੱਜ ਤੁਸੀਂ ਗਰੰਟੀ ਲੈ ਕੇ ਦਿੰਦਾ, ਅੱਜ ਤੁਸੀਂ ਪੁੱਛ ਲਓ ਅੱਜ ਦੇ ਡਰਾਈਵਰ ਨੂੰ ਕਿ ਭਾਈ ਜੇ ਐਕਸੀਡੈਂਟ ਹੋ ਜਾਵੇ ਤਾਂ ਉੱਥੇ ਕੀ ਤੂੰ ਸਟੈਪ ਲੈਣੇ ਆ, ਉਹਨੂੰ ਕੁਛ ਨਹੀਂ ਪਤਾ ਹੈਗਾ ਕੀ ਸਟੈਪ ਲੈਣੇ। ਜੀ ਬਿਲਕੁਲ। ਤੇ ਆਪਣੇ ਨਾਲ ਹੋਰ ਵੀ ਕਾਲਰ ਜੁੜ ਰਹੇ ਆ ਰਮਨ ਜੀ, ਆ ਉਹਨਾਂ ਦੇ ਨਾਲ ਵੀ ਉਹਨਾਂ ਦੇ ਵੀ ਵਿਚਾਰ ਜਿਹੜੇ ਸੁਣਦੇ ਆ। ਜੇ ਕੋਈ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਆ 408-272-5200। ਸਵਰਨਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਵੀਰ ਜੀ, ਆਪਣਾ ਮੈਂ ਸਵਰਨਜੀਤ ਬੋਲ ਰਿਹਾ। ਆਪਣਾ ਰਮਨ ਭਾਜੀ ਨੇ ਹੁਣੇ ਗੱਲ ਕੀਤੀ ਹੈ, ਮੈਂ ਉਹਨਾਂ ਨੇ ਗੱਲ ਕੀਤੀ ਭਾਜੀ ਨਾਲ ਉਸ ਦਿਨ ਵੀ ਜੋ ਮੇਰਾ ਹੈਪਨਿੰਗ ਹੋਈ ਰੋਡ ਦੇ ਉੱਪਰ, ਤੇ ਭਾਜੀ ਨੇ ਥੋੜਾ ਕਲੀਅਰ ਕਰ ਹੀ ਦਿੱਤਾ ਵਾ। ਮੈਂ ਥੋੜਾ ਜਿਹਾ ਮੈਂ ਇਸ ਕਰਕੇ ਫੋਨ ਕਰਨਾ ਸੀਗਾ ਵੀ ਚਲੋ ਸਾਰਿਆਂ ਨੂੰ ਮੈਸੇਜ ਚਲਾ ਜਾਵੇ ਵੀ ਕਿਸ ਤਰ੍ਹਾਂ ਚੱਲਣਾ। ਮੈਂ ਆ ਰਿਹਾ ਸੀਗਾ ਭਾਜੀ ਫਿਨਿਕਸ ਤੋਂ, ਤੇ ਉਹ ਆਪਣਾ ਮੇਰੇ ਪਿੱਛੇ ਪੁਲਿਸ ਦੀ ਗੱਡੀ ਚੱਲ ਰਹੀ ਸੀ। ਮੈਂ ਸ਼ੋਰਟ 'ਚ ਤੁਹਾਨੂੰ ਦੱਸਾਂਗਾ, ਕਾਫੀ ਲੰਬੀ ਸਟੋਰੀ ਸੀਗੀ। ਤੇ ਮੇਰੇ ਪਿੱਛੇ ਗੱਡੀ ਚੱਲਦੀ ਪਈ ਪੁਲਿਸ ਦੀ, ਮੈਂ ਆਪਣੇ ਰਾਈਟ ਸਾਈਡ ਤੇ ਲੈਫਟ ਸਾਈਡ ਦੇ ਪਿੱਛੇ ਮੇਰੇ ਚੱਲਦੀ ਪਈ ਸੀ ਗੱਡੀ। ਥੋੜਾ ਜਿਹਾ ਨਰਵਸ ਹੋਇਆ, ਮੈਂ ਕਿਹਾ ਵੀ ਚੈੱਕ ਤੂੰ ਕਰਦਾ ਨਾ ਕੁਛ। 15 ਮਿੰਟ ਮੇਰੇ ਪਿੱਛੇ ਫਿਰ ਮੇਰੇ ਟ੍ਰੇਲਰ ਦੇ ਪਿੱਛੇ ਆ ਗਏ। ਓਕੇ, ਕੇਲ ਇੱਕ ਕੱਢੀ ਮੈਂ,
ਤੇ ਲਾਈਟ ਲਾਤੀ ਤੇ ਮੈਂ ਆਪਣਾ ਫੋਰਥ ਕਲੈਚ ਲਾਏ, ਸੋਲਿਡ ਤੋਂ ਬਾਹਰ ਗੱਡੀ ਖਿਲਾਰਤੀ। ਮੈਂ ਸ਼ੀਸ਼ਾ ਵਾਚ ਕੀਤਾ ਤੇ ਗਨ ਸਿੱਧੀ ਕਰਕੇ ਸ਼ੀਸ਼ੇ ਵੱਲ ਨੂੰ ਖੜਾ ਸੀ ਟ੍ਰੇਲਰ ਦੇ ਪਿੱਛੇ। ਦੂਜਾ ਸ਼ੀਸ਼ਾ ਵੇਖਿਆ, ਉਧਰ ਗਨ ਖੜੀ। ਇੱਕ ਹੋਰ ਤੀਸਰੇ ਪਾਸੇ ਟ੍ਰੇਲਰ ਦੇ ਮਿਡਲ 'ਚ ਇੱਕ ਬੀਬੀ ਖੜੀ। ਮੈਂ ਕਿਹਾ ਵੀ ਇਹ ਕੀ ਹੋਇਆ? ਪਹਿਲਾਂ ਮੈਂ ਸੋਚਿਆ ਵੀ ਟ੍ਰੇਲਰ ਦੇ ਟਾਇਰਾਂ ਦੀ ਗੋਲੀਆਂ ਮਾਰਨ ਲੱਗੇ, ਕੀ ਕਰਨ ਲੱਗੇ ਆ, ਕੁਛ ਸਮਝ ਨਹੀਂ ਆਇਆ ਮੈਨੂੰ। ਪਿਸਟਲ ਦੇ ਨਾਲ ਇੱਧਰ ਗਿਆ ਵੀ ਆਪਣਾ ਰਾਈਟ ਸਾਈਡ ਨੂੰ ਆ। ਮੈਂ ਉਧਰ ਨੂੰ ਗਿਆ, ਮੈਂ ਸ਼ੀਸ਼ਾ ਡਾਊਨ ਕੀਤਾ, ਮੈਂ ਲਾਇਸੈਂਸ ਕੱਢ ਲਿਆ ਤੇ ਮੈਨੂੰ ਸਮਝ ਤੇ ਆ ਹੀ ਗਈ ਸੀ ਕੀ ਕਹਿ ਰਹੇ। ਮੈਂ ਆ ਗਿਆ, ਹੱਥ ਖੜੇ ਕਰਕੇ ਪਿੱਛੋਂ ਆਈ ਗਿਆ ਤੇ ਉਹਨੇ ਮੈਨੂੰ ਪਿੱਛੋਂ ਲੋਕ ਲਾ ਲਿਆ। ਤੇ ਮੈਂ ਕਿਹਾ ਸਰ ਯੂ ਹੈਵ ਅ ਮਿਸਅੰਡਰਸਟੈਂਡਿੰਗ, ਆਈ ਐਮ ਜਸਟ ਡਰਾਈਵਰ ਸਰ। ਫਿਰ ਮੇਰੇ ਦਿਮਾਗ 'ਚ ਮੈਂ ਹਿੱਟ ਐਂਡ ਰਨ ਹੋ ਗਿਆ, ਕੁਛ ਹੋ ਗਿਆ ਇਸ ਤਰ੍ਹਾਂ ਦਿਮਾਗ 'ਚ। ਮੈਂ ਕਿਹਾ ਇਹ ਹੋਇਆ ਕੀ? ਚਲੋ ਖੈਰ ਉਹਨਾਂ ਨੇ ਮੈਨੂੰ ਕਹਿੰਦੇ ਨਹੀਂ ਮਿਸਅੰਡਰਸਟੈਂਡਿੰਗ ਨਹੀਂ ਆ, ਕਹਿੰਦਾ ਟ੍ਰੇਲਰ ਚੋਰੀ ਦਾ। ਮੈਂ ਕਿਹਾ ਸਰ, ਮੈਂ ਤਾਂ ਕੰਪਨੀ ਡਰਾਈਵਰ, ਮੈਂ ਆਪਣੀ ਕੰਪਨੀ ਦੇ ਉਹਦੇ ਕੋਲ 5 ਟ੍ਰੇਲਰ ਆ। ਮੇਰਾ ਓਨਰ ਬਹੁਤ ਨਾਈਸ ਆ, ਬਹੁਤ ਨਾਈਸ ਹੈ, ਉਹ ਇਹੋ ਜਿਹਾ ਕੰਮ ਹੋ ਹੀ ਨਹੀਂ ਸਕਦਾ ਕਦੀ। ਮੈਂ ਕਿਹਾ ਮੈਂ ਉਹਦੇ ਯਾਰਡ 'ਚ ਚੁੱਕੇ, ਉਹਦੀ ਪਾਰਕਿੰਗ 'ਚ ਚੁੱਕੇ, ਮੈਂ ਬਾਹਰੋਂ ਕਿਤੇ ਨਹੀਂ ਲਿਆ। ਮੇਰੇ ਕੋਲ 2 ਮਹੀਨੇ ਹੋ ਗਏ, 2.5 ਚੱਲਦੇ ਨੂੰ ਇਹ ਟ੍ਰੇਲਰ। ਕਹਿੰਦੇ ਓਕੇ ਵੀ ਵਿਲ ਬੀ ਆਉਂਦੇ ਵੀ ਅਸੀਂ ਕਰਦੇ ਇਨਕੁਆਇਰੀ। ਤੇ ਮੈਨੂੰ ਪਿੱਛੇ ਲੋਕ ਕਰਤਾ, ਕਾਫੀ ਦੇਰ ਲੱਗ ਰਿਹਾ। ਫਿਰ ਉਹਨਾਂ ਓਨਰ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਡਰਾਈਵਰ ਅਰੈਸਟ ਕਰ ਲਿਆ, ਤੁਸੀਂ ਦੱਸੋ ਕੀ ਕਰਨਾ। ਉਹਨਾਂ ਵੀ ਓਨਰ ਮੈਨੂੰ ਕਹਿੰਦੇ ਇਹਦੇ ਵਿੱਚ ਕੀ ਆ, ਕਿੰਨੇ ਡਰਾਈਵਰ ਆਪਣਾ ਤੁਸੀਂ ਨਾਲ ਜੇ, ਤੇਰੇ ਅੰਦਰ ਪੈਸੇਂਜਰ ਕਿੰਨੇ? ਮੈਂ ਕਿਹਾ ਕੋਈ ਨਹੀਂ, ਮੈਂ ਸਿੰਗਲ ਹੈ। ਮੈਂ ਕਿਹਾ ਮੈਂ ਸੋਲੋ ਚਲਾਉਣਾ। ਕਹਿੰਦੇ ਠੀਕ ਆ। ਪਿੱਛੇ ਕੀ ਹੈ? ਮੈਂ ਕਿਹਾ ਵੀ ਲੋਡ ਹੈ ਪਿੱਛੇ, ਆਪਣਾ ਸੀਲ ਆ ਕੋਸਕੋ ਦਾ। ਕਹਿੰਦੇ ਓਕੇ। ਬਿਠਾਈ ਰੱਖਿਆ 3 ਘੰਟੇ 4 ਘੰਟੇ ਇਨਕੁਆਇਰੀ ਕਰਦੇ ਰਹੇ। ਤੇ ਮੈਂ ਉਹਨੂੰ ਕਿਹਾ ਦੇਖੋ ਮੇਰੇ ਓਨਰ ਨੂੰ ਕਾਲ ਕਰੋ, ਤੁਸੀਂ ਉਹੀ ਜਸਟੀਫਾਈ ਕਰੂਗਾ ਵੀ ਇਹ ਟ੍ਰੇਲਰ ਹਾਂ ਵੀ ਇਹ ਚੱਲਦਾ ਪਿਆ ਇਹਨਾਂ ਕੋਲ। ਉਹਨਾਂ ਨੇ ਫੋਨ ਕੀਤਾ ਉਹਨਾਂ ਨੂੰ, ਪਰ ਉਹ ਰਮਨ ਭਾਈ ਨੇ ਦੱਸ ਦਿੱਤਾ ABC ਤੀਜੇ ਬੰਦੇ ਦਾ ਸੀਗਾ, ਆਪਣਾ ਉਹਨਾਂ ਕੋਲ ਸੀਗਾ। ਉਹ ਜਸਟੀਫਾਈ ਨੂੰ ਉਹਨਾਂ ਕੰਪਨੀ ਦਾ ਨਾਮ ਪੁੱਛਿਆ, ਕਹਿੰਦੇ ਮੈਨੂੰ ਪਤਾ ਨਹੀਂ। ਬੰਦੇ ਦਾ ਨਾਮ ਪੁੱਛਿਆ, ਕਹਿੰਦੇ ਪਤਾ ਨਹੀਂ। ਉਹ ਮੇਰੇ ਕੋਲ ਆ ਗਿਆ, ਕਹਿੰਦਾ ਸੌਰੀ ਯੂ ਆਰ ਚਾਰਜ, ਗੋ ਟੂ ਜੇਲ। ਕਹਿੰਦਾ ਵੀ ਮੈਂ ਕਿਹਾ ਮੇਰੇ ਓਨਰ ਨਾਲ ਗੱਲ ਕੀਤੀ ਤੁਸੀਂ? ਕਹਿੰਦਾ ਯੈਸ। ਕਹਿੰਦਾ ਹੀ ਨੋਟ ਜਸਟੀਫਾਈ। ਫਿਰ ਕਾਫੀ ਲੰਬੀ ਚੌੜੀ ਗੱਲ, ਮੇਰੇ ਓਨਰ ਨੇ ਕਿਸੇ ਤਰੀਕੇ ਗੂਗਲ ਮਾਰ ਕੇ ਨੰਬਰ ਕੱਢ ਲਿਆ ਕੰਪਨੀ ਦਾ, ਔਰ ਮੂੰਹ ਗਲਤੀ ਨਾਲ ਨਾਂ ਨਿਕਲ ਗਿਆ ਸੀਗਾ ਕੰਪਨੀ ਦਾ। ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਕਾਲ ਕੀਤੀ ਮੇਰੇ ਓਨਰ ਨੇ, ਭਾਜੀ ਯਾਰ ਆਹ ਗੱਲ ਆ, ਤੁਸੀਂ ਜਾਣਦੇ ਜਿਸ ਬੰਦੇ ਦਾ ਟ੍ਰੇਲਰ ਆ, ਤੁਹਾਨੂੰ ਵੀ ਪਤਾ ਕਿਹਦਾ ਟ੍ਰੇਲਰ ਆ, ਹਨਾ। ਤੇ ਕਹਿੰਦਾ ਮੈਂ ਉਹਨੂੰ 2 ਮਹੀਨੇ ਤੋਂ ਲੱਭਣ ਦਿਆਂ, ਮੇਰਾ ਗੱਲ ਨਹੀਂ ਸੁਣਦਾ ਸੀਗਾ। ਮਹੀਨਾ ਹੋ ਗਿਆ, ਮੈਂ ਉਹਨੂੰ ਕਿਹਾ ਸੀਗਾ ਵੀ ਤੂੰ ਮੇਰਾ ਟ੍ਰੇਲਰ ਵਾਪਸ ਕਰ। ਮੈਂ ਲਿਖਾ ਦੇਣੀ ਕੰਪਲੇਨ ਲਿਖਾ ਦਿੱਤੀ ਕਿਤੇ। ਕਹਿੰਦਾ ਹੁਣ ਤੈਨੂੰ ਜਿੰਨੇ ਪੈਸੇ ਚਾਹੀਦੇ, ਸਾਡਾ ਡਰਾਈਵਰ ਨਹੀਂ ਜਾਣਾ ਚਾਹੀਦਾ, ਸਿਆਣੇ ਬਿਆਣੇ ਆ, ਸਾਡੇ ਨਾਲ ਇੱਕੋ ਕੰਪਨੀ 'ਚ ਲੱਗੇ 3 ਸਾਲ ਤੋਂ, ਜਿੰਨੇ ਪੈਸੇ ਤੈਨੂੰ ਚਾਹੀਦੇ ਹੁਣੇ ਦੱਸ, ਮੈਨੂੰ 5000 ਦੱਸ। ਆਉਂਦਾ ਨਹੀਂ ਮੇਰੇ ਕੋਲ ਇੱਥੇ ਆਊਗਾ, ਮੈਂ ਤਾਂ ਫੈਸਲਾ ਕਰਨਾ। ਤੇ ਉਹ ਕਹਿੰਦਾ ਵੀ ਦੇਖ ਡਰਾਈਵਰ ਅੱਜ ਸ਼ੁੱਕਰਵਾਰ ਉਹ ਜਾਣਗੇ ਅੰਦਰ। ਫਿਰ ਉਹਨੂੰ ਦੱਸਿਆ ਵੀ ਪੰਜਾਬੀ ਕਮਿਊਨਿਟੀ ਦੇ ਡਰਾਈਵਰ ਆ, ਬਾਈ ਦੇਖ ਤੂੰ ਥੋੜਾ ਸੋਚ ਆਪ, ਜਦੋਂ ਅਸੀਂ ਕਹਿ ਰਹੇ ਪੈਸੇ ਸਾਡੇ ਕੋਲ ਲਿਆ ਤੂੰ, ਅਸੀਂ ਜ਼ਿੰਮੇਵਾਰ ਹਾਂ, ਅਸੀਂ ਆਪੇ ਅੱਗੇ ਉਹਨਾਂ ਨਿਪਟਾਂਗੇ, ਤੁਸੀਂ ਜਿੰਨੇ ਲੈਣੇ ਮੈਨੂੰ ਦੱਸੋ। ਚਲੋ ਖੈਰ ਉਹ ਗੱਲ ਹੋ ਗਈ। ਕਹਿੰਦਾ ਚਲੋ ਠੀਕ ਹੈ ਇਸ ਤਰ੍ਹਾਂ ਕਰਦੇ ਹਾਂ। ਉਹਨਾਂ ਪੁਲਿਸ ਆਫਿਸਰ ਨੂੰ ਕਿਹਾ ਵੀ ਇਹਨੂੰ ਡਰਾਈਵਰ ਨੂੰ ਛੱਡ ਦਿਓ, ਟ੍ਰੇਲਰ ਤੁਸੀਂ ਰੱਖ ਲਓ, ਠੀਕ ਹੈ, ਉਹ ਬਾਉਂਡ ਕਰ ਲਓ, ਠੀਕ ਹੈ ਜੀ। ਉਹਨਾਂ ਨੇ ਕਿਹਾ ਐਸਾ ਕੀਤਾ। ਉਹਨਾਂ ਨੇ ਕਹਾ ਆਪਣਾ ਟੋਇੰਗ ਵਾਲੀ ਗੱਡੀ ਮੰਗਾਈ, ਉਹਨਾਂ ਨੇ ਨਾਲ ਇੱਕ ਡਰਾਈਵਰ ਭੇਜਿਆ। ਮੈਨੂੰ ਕਹਿੰਦਾ ਵੀ ਤੁਸੀਂ ਨਾਲ ਜਾਓ, ਇਹਨਾਂ ਦੇ 4 ਮੀਲ ਤੇ ਬੋਟਲ ਤੁਸੀਂ ਲੈ ਲਿਓ, ਫਿਰ ਤੁਸੀਂ ਚੱਲ ਜਾਓ, ਠੀਕ ਹੈ ਜੀ। ਉਹ ਵੀ ਉਹੀ ਚਲੇ ਗਏ, ਆ ਗਿਆ ਮੈਂ ਉੱਥੇ। ਫਿਰ ਮੇਰੇ ਓਨਰ ਨੇ ਉਹਨੂੰ ਫੋਨ ਕੀਤਾ ਵੀ ਹੁਣ ਤੁਸੀਂ ਕਿੱਦਾਂ ਕਰਨਾ? ਕਹਿੰਦਾ ਉੱਚ ਲੋਡ ਹੈ ਮੇਰਾ, ਤੇ ਤੁਸੀਂ ਵੀ ਤੇ ਜਾਓਗੇ ਲੈਣ ਉਹਨੂੰ, ਤੁਹਾਡਾ ਖਰਚ। ਫਿਰ ਉਹਨੂੰ ਸਮਝ ਆ ਗਈ ਥੋੜੀ ਜਿਹੀ। ਕਹਿੰਦਾ ਚਲੋ ਫਿਰ ਇਹਨਾਂ ਨੂੰ ਮੈਂ ਮੈਸੇਜ ਪਾਉਣਾ ਵਾ ਵੀ ਮੇਰੇ ਉੱਥੇ ਲੈ ਕੇ ਆਉਣ ਯਾਰਡ 'ਚ ਸਿੱਧਾ ਹੀ, ਠੀਕ ਹੈ ਜੀ। ਪਰ ਜਿਹੜੀ ਮੇਰੀ ਹਰਾਸਮੈਂਟ ਹੋਈ ਹੈ 4 ਘੰਟੇ ਪੂਰਾ ਮੈਨੂੰ ਉਹਨਾਂ ਲੌਕ 'ਚ ਰੱਖਿਆ ਪਿੱਛੇ, ਤੇ ਮੇਰੇ ਵੱਲ ਗੰਨਾ ਕੱਢ ਕੇ ਚੀਜ਼ ਮੇਰੀ ਮੈਂ ਇਹ ਆਪਣਾ ਕਹਿਣਾ ਸੀ ਵੀ ਹਾਂ ਇਹ ਆਪਣਾ ਵੀ ਸਾਰਿਆਂ ਨੂੰ ਮੈਸੇਜ ਜਾਣਾ ਚਾਹੀਦਾ, ਜਿਹੜਾ ਟ੍ਰੇਲਰ 'ਚ ਬੈਠੇ ਏਡ ਭਾਵੇਂ ਤੁਹਾਡਾ ਕਿੰਨਾ ਵੀ ਆਪਣਾ ਹੈਗਾ ਉਹ ਵੀ ਤੁਸੀਂ ਤੁਹਾਡੇ ਨਾਲ ਤੁਸੀਂ ਕਿੰਨੀ ਸਾਲ ਤੋਂ ਲੱਗੇ, ਪਰ ਪੇਪਰ ਸਭ ਤੋਂ ਪਹਿਲਾਂ ਚੈੱਕ ਕਰਿਓ, ਬਾਕੀ ਕੰਮ ਬਾਅਦ। ਜੀ ਧੰਨਵਾਦ ਜੀ। ਪਹਿਲਾਂ ਰਮਨ ਭਾਜੀ ਨੇ ਵੀ ਕਿਹਾ, ਸੋ ਜਦੋਂ ਤੁਸੀਂ ਟਰੱਕ ਚੜ੍ਹਦੇ ਆ ਰਜਿਸਟ੍ਰੇਸ਼ਨ, ਟ੍ਰੇਲਰ ਦੀ ਰਜਿਸਟ੍ਰੇਸ਼ਨ, ਇੰਸ਼ੋਰੈਂਸ ਕਾਰਡ, ਤੇ ਮੇਕ ਸ਼ੋਰ ਕਰੋ ਜਿਹੜੇ ਡਰਾਈਵਰ ਆ ਵੀ ਇੰਸ਼ੋਰੈਂਸ ਤੁਹਾਡਾ ਨਾਂ ਹੈਗਾ ਕਿ ਨਹੀਂ। ਬਹੁਤ ਵਾਰ ਸਾਡੇ ਕਾਲਸ ਆਉਂਦੀਆਂ, ਭਾਜੀ ਮੈਂ ਟਰੱਕ ਚਲਾਉਂਦਾ ਸੀ, ਐਕਸੀਡੈਂਟ ਹੋ ਗਿਆ, ਮੇਰੀ ਬਾਂਹ ਟੁੱਟ ਗਈ, ਮੇਰਾ ਨਾਂ ਹੀ ਨਹੀਂ ਸੀ ਇੰਸ਼ੋਰੈਂਸ 'ਚ। ਸੋ ਪਲੀਜ਼ ਮੇਕ ਸ਼ੋਰ ਕਰੋ ਜਿਹੜੇ ਕੰਮ ਵੀ ਕਰਦੇ ਹੈਗੇ ਆ, ਮੁੜ ਕੇ ਫਿਰ ਤੁਸੀਂ ਜਿਹੜਾ ਆ ਉਹ ਤਾਂ ਚਲੋ ਬਾਂਹ ਹੀ ਟੁੱਟੀ ਸੀ, ਰੱਬ ਨਾ ਕਰੇ ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਹੋ ਜਾ ਫਿਰ ਕੀ ਹੋਵੇ, ਹਨਾ ਜੀ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਗੁਰਜੰਟ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਗੁਰਜੰਟ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਤੇ ਨਾ ਵੀਰਾਂ, ਮੈਂ ਤਾਂ ਇੱਕ ਗੱਲ ਹੀ ਸ਼ੇਅਰ ਕਰਨੀ ਸੀ ਭਾਜੀ। ਮੈਨੂੰ ਪਿਛਲੇ ਹਫ਼ਤੇ ਕੋਈ ਬੰਦਾ ਇੱਥੇ ਟੱਕਰਿਆ, ਮੈਂ ਉੱਦਾਂ ਵੈਸੇ ਸਟੋਰ ਤੇ ਕੰਮ ਕਰਦਾ, ਮੈਂ ਟਰੱਕਿੰਗ ਦਾ ਲੈਂਸ ਆਉਂਦਾ ਰਹਿੰਦਾ,
ਤੇ ਬੰਦੇ ਗਾਂ ਦੀ ਗਾਂ ਜਾਣ ਪਹਿਚਾਣ ਵਾਲੇ, ਉਹ ਬੰਦੇ ਦੇ ਗਾਂ ਜਾਣ ਪਹਿਚਾਣ ਵਾਲੇ, ਕੋਈ ਕਹਿੰਦਾ ਨਵੇਂ ਡਰਾਈਵਰ। ਬਿਲਕੁਲ ਇਹ ਦੇਖੋ ਤੁਸੀਂ, 2 ਡਰਾਈਵਰ ਜੋੜੀ ਚੜੀ ਡਰਾਈਵਰ, ਦੋਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸ਼ਾਵਰ ਕਿੱਦਾਂ ਲੈਣਾ ਭਾਜੀ। ਇੰਨਾ ਬੁਰਾ ਹਾਲ ਆ ਸਾਡੇ ਲੋਕਾਂ ਦਾ। ਉਸ ਬੰਦੇ ਨੇ ਗਾਹਾਂ ਕਿਸੇ ਆਪਦੇ ਫਰੈਂਡ ਨੂੰ ਕਾਲ ਕਰਕੇ ਪੁੱਛਿਆ ਵੀ ਮੈਂ ਸ਼ਾਵਰ ਲੈਣਾ, ਵੀ ਮੈਂ ਸ਼ਾਵਰ ਕਿੱਦਾਂ ਲਵਾਂ, ਮੈਂ ਟਰੱਕ ਸਟਾਪ ਤੇ ਖੜਾ। ਉਹ ਕਹਿੰਦਾ ਤੈਨੂੰ ਕਿਹੜੇ ਕੰਜਰ ਕਿਹੜੇ ਨੇ ਤੈਨੂੰ। ਏਦਾਂ ਨਹੀਂ ਭਾਸ਼ਾ ਨਹੀਂ ਬਦਲਣੀ ਜੀ ਕ੍ਰਿਸ਼ਨ। ਇਹ ਨਾਲੇ ਨਾ ਇਹ ਤਾਂ ਹੁਣ ਸਾਡੀ ਜੌਬ ਨਹੀਂ ਹੈ ਰੇਡੀਓ, ਤੁਸੀਂ ਇਹ ਬਹੁਤ ਵਾਰ ਹੋ ਚੁੱਕਾ। ਆਪਾਂ ਜਿਹੜੇ ਕੋਈ ਟੈਕਨੀਕਲ ਕੁਐਸਚਨ ਆ ਜਿਸ ਹਿਸਾਬ ਨਾਲ ਪਹਿਲਾਂ ਪੁੱਛ ਕੇ ਗਏ ਨਾ, ਨਾਲੇ ਨਾ ਉਹ ਕਰੋ। ਹੁਣ ਜਦੋਂ ਬੋਲਣ ਦੀ ਥੋੜੀ ਮਰਿਆਦਾ ਰੱਖਿਆ ਕਰੋ, ਦੇਖਿਆ ਕਰੋ ਕੀ ਬੋਲ ਰਹੇ ਆ, ਕਿੱਥੇ ਬੋਲ ਰਹੇ ਆ। ਤੁਹਾਨੂੰ ਪਤਾ ਸਾਰੇ ਧੀਆਂ ਭੈਣਾਂ ਸਾਰੇ ਸੁਣਦੇ ਹੈਗੇ ਆ। ਤੇ ਨਾਲੇ ਇਹ ਤਾਂ ਹੁਣ ਚਲੋ, ਇਹ ਤਾਂ ਹੁਣ ਕਾਮਨ ਸੈਂਸ ਦੀ ਗੱਲ ਹੈ। ਹੁਣ ਕਿਹਨੂੰ ਥੋੜੀ ਕਿਸੇ ਨੂੰ ਸਿਖਾਉਣਾ ਆ ਵੀ ਇਹ ਕਿੱਦਾਂ ਕਰਨਾ, ਕਿਵੇਂ। ਇਹ ਨਾਲੇ ਬਹੁਤ ਵਾਰ ਹੋ ਰਿਹਾ ਕਿਸੇ ਨੇ ਚੱਪਲਾਂ ਪਾਈਆਂ, ਆਹ ਪਾਇਆ, ਪਰਨਾ ਪਾਇਆ, ਜੇ ਇਹ ਹੁਣ ਇਦਾਂ ਦੀ ਗੱਲ ਨਾ ਕਰੋ। ਕੋਈ ਟੈਕਨੀਕਲ ਕੁਐਸਚਨ ਜਿਹਦੇ ਨਾਲ ਕਿਸੇ ਨੂੰ ਫਾਇਦਾ ਹੁੰਦਾ ਹੋਵੇ, ਉਹ ਗੱਲ ਜਿਹੜੀ ਆ ਉਹ ਕਰੋ। ਆਪਣਾ ਜਿਹੜਾ ਟਾਈਮ ਹੈ ਨਾ ਸਾਰਿਆਂ ਦਾ ਇੰਪੋਰਟੈਂਟ ਹੁੰਦਾ ਆ। ਸੋ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਇਹ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਮੇਰੇ ਖਿਆਲ ਦੇ ਵਿੱਚ ਇਹ ਖੁਦ ਵੀ ਕੋਸ਼ਿਸ਼ ਕਰੋ ਟੈਕਲ ਕਰਨ ਦੀ। ਜੇ ਤੁਹਾਨੂੰ ਇਦਾਂ ਦਾ ਕੋਈ ਦਿਖਦਾ ਤੁਹਾਨੂੰ ਆਪ ਕਹੋ, ਤੇ ਬਾਕੀ ਅਗਲੇ ਨੂੰ ਆਪ ਸ਼ਰਮ ਚਾਹੀਦੀ ਆ। ਸੋ ਇਹਦੇ ਬਾਰੇ ਦੇ ਟਾਈਮ ਵੇਸਟ ਨਾ ਕਰਿਆ ਕਰੋ। ਜਿਹੜੀ ਵੀ ਚੰਗੀ ਕੋਈ ਗੱਲ, ਕੋਈ ਜਿੰਨਾ ਸਾਰਿਆਂ ਨੂੰ ਸੇਧ ਮਿਲਣੀ ਹੈ, ਜਿੰਨਾ ਸਾਰਿਆਂ ਨੂੰ ਕੋਈ ਚੰਗੀ ਗੱਲ ਪਤਾ ਲੱਗਣੀ। ਜੀ ਬਿਲਕੁਲ। ਮਨਦੀਪ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਕ ਮੇਕ ਸ਼ੋਰ ਕਰਨਾ ਸੀਗਾ, ਮੈਂ ਨਾ ਆਪਾਂ ਕਿਸੇ ਦੀ ਸ਼ਿਕਾਇਤ ਨਹੀਂ ਲਾਉਣੀ, ਪਰ ਮੈਨੂੰ ਇੱਕ ਬੰਦਾ ਮਿਲਿਆ ਵੀ ਉਹ, ਮੈਂ ਟੈਕਨੀਕਲ ਤੌਰ ਤੇ ਭਾਜੀ ਰਮਨ ਭਾਜੀ ਨੂੰ ਪੁੱਛਣਾ ਚਾਹੁੰਦਾ ਕਿ ਬੰਦਾ ਨੂੰ 1-2 ਅੱਖਾਂ ਨੇ, ਮਤਲਬ 2 ਅੱਖਾਂ ਤੋਂ ਇੱਕ ਅੱਖ ਦੇ ਵਿੱਚ ਬਿਲਕੁਲ ਦਿਖਦਾ ਨਹੀਂ, ਕਿ ਉਹਨੂੰ ਮਤਲਬ ਕਿੱਦਾਂ ਉਹ ਲਾਇਸੈਂਸ ਹੈ, ਵੱਡਾ ਟਰੱਕ A ਕਲਾਸ ਦਾ ਲਾਇਸੈਂਸ ਲੈ ਸਕਦਾ, ਚਲਾ ਸਕਦਾ ਜੀ। ਤੇ ਡੀਐਮਈ ਨੂੰ ਪਤਾ ਹੋਊਗਾ ਜੀ, ਡੀਐਮਈ ਨੂੰ ਲਾਇਸੈਂਸ ਦਿੱਤਾ। ਆਪਾਂ ਤੇ ਇਹਦੇ ਬਾਰੇ ਚ ਵੀ ਨਹੀਂ ਕੁਝ ਵੀ ਕਹਿ ਸਕਦੇ ਹੈਗੇ। ਉਹਦਾ ਜਿਹੜਾ ਹੈਂਡੀਕੈਪ ਦਾ ਸਿਚੁਏਸ਼ਨ ਹੈਗੀ ਆ, ਉਹਨੂੰ ਐਨਾਲਾਈਜ਼ ਕਰਦੇ ਆ, ਉਹਨੂੰ ਦੇਖਦੇ ਆ, ਤੇ ਫਿਰ ਉਹਨੂੰ ਲਾਇਸੈਂਸ ਇਸ਼ੂ ਕਰਦੇ ਆ। ਸੋ ਵੀ ਡੋਂਟ ਨੋ ਕਿ ਜੇ ਉਹਨੂੰ ਲਾਇਸੈਂਸ ਇਸ਼ੂ ਹੋਇਆ ਕਿਉਂ ਹੋਇਆ, ਚਲਾ ਸਕਦਾ ਨਹੀਂ ਚਲਾ ਸਕਦਾ। ਜੇ ਡੀਐਮਈ ਨੇ ਇਸ਼ੂ ਕੀਤਾ ਤਾਂ ਚਲਾ ਸਕਦਾ ਹੋਊਗਾ ਜੀ। ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਆ ਉਹ ਆਪਣੇ ਨਾਲ ਜੁੜੇ ਨੇ, ਅਮਰਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸੇਫਟੀ ਦੀ ਗੱਲ ਕਰਨੀ ਆ। ਇਹ ਗੱਲ ਪਰਸਨਲੀ ਮੇਰੇ ਨਾਲ ਹੋਈ ਹੈ ਤਾਂ ਜਦੋਂ ਆਪਾਂ ਨਾ ਟਰੱਕ ਤੇ ਟਰੇਲਾ ਜੋੜੀ ਦਾ, ਇਹ ਵੀ ਬਹੁਤ ਜ਼ਰੂਰੀ ਪਾਰਟ ਆ ਨਾ ਡਰਾਈਵਿੰਗ ਦਾ ਨਾ। ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਟਰੱਕ ਤੇ ਟਰੇਲਾ ਜੋੜਦੇ ਆ, ਆਪਾਂ ਨੂੰ ਪੋਰ ਟੈਸਟ ਕਰਨਾ ਚਾਹੀਦਾ ਨਾ। ਟਰੇਲੇ ਦੀ ਬ੍ਰੇਕ ਲਾ ਕੇ ਟਰੱਕ ਨੂੰ ਉਹਨੂੰ ਖਿੱਚਣਾ ਚਾਹੀਦਾ ਨਾ, ਵੀ ਮੇਕ ਸ਼ੋਰ ਕਰਨਾ ਵੀ ਹੋਇਆ। ਦੂਜਾ ਟੈਸਟ ਹੈਗਾ ਵਿਜ਼ੂਅਲ ਟੈਸਟ ਨਾ, ਉਹ ਆਪਾਂ ਨਾ ਟਰੇਲੇ ਥੱਲੇ ਜਾ ਕੇ ਚੈੱਕ ਕਰਨਾ ਚਾਹੀਦਾ ਵੀ ਨਾ ਟਰੱਕ ਦੇ ਟਰੇਲਾ ਟਰੈਕਟ ਨਾ ਹੁੱਕ ਹੋਏ ਆ, ਨਾ ਫਿਫਥ ਵੀਲ ਤੇ ਟਰੇਲਰ ਦੇ ਗੱਬੇ ਕੋਈ ਗੈਪ ਹੈ ਨੀਗਾ, ਗੈਪ ਨਹੀਂ ਚਾਹੀਦਾ। ਸੋ ਮੈਂ ਕੀਤਾ ਸੀਗਾ ਕੰਟੇਨਰ ਹੁੱਕ ਇੱਥੇ ਯੂਨੀਵਰਸਿਟੀ ਤੋਂ ਨਾ, ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਵੀ ਮੈਂ ਕੀ ਗਲਤ ਕੀਤਾ। ਚਲੋ ਕੋਈ ਜਣਾ ਹੋਰ ਜਾਣਾ ਸਿੱਖ ਲੂਗਾ ਗਲਤੀ ਤੋਂ। ਬਈ ਯੂਨੀਵਰਸਿਟੀ ਤੋਂ ਹੁੱਕ ਕਰਕੇ ਮੈਂ ਬੈਕਅਵੈਲ ਚਲੇ ਗਿਆ ਨਾ। ਜਦੋਂ ਬੈਕਅਵੈਲ ਹਾਈਵੇ 80 ਤੇ ਜਾਂਦਾ ਸੀ, ਕਿੰਨਾ ਉੱਚੀ ਖੜਕਾ ਹੋਇਆ। ਮੈਂ ਖੜਕਾ ਸੁਣ ਕੇ ਮੈਂ ਡਰ ਜਿਹਾ ਲੱਗਾ ਵੀ ਪਤਾ ਕੀ ਹੋਇਆ ਨਾ, ਵੀ ਜਾਂ ਟਾਇਰ ਫਲੈਟ ਹੋ ਗਿਆ ਜਾਂ ਹੋਰ ਕੁਛ। ਮੈਂ ਸ਼ੋਲਡਰ ਸਾਈਡ ਤੇ ਪਾਰ ਕਰ ਲਿਆ। ਮੈਂ ਸਾਰਾ ਚੈੱਕ ਕੀਤਾ ਨਾ, ਟਾਇਰ ਟੂ ਠੀਕ ਸੀ, ਸਾਰਾ ਠੀਕ ਸੀ। ਜਦੋਂ ਦੁਬਾਰਾ ਤੋਰਿਆ ਨਾ, ਟਰੱਕ ਔਰ ਕੰਟੇਨਰ ਅਨਹੁੱਕ ਹੋ ਕੇ ਥੱਲੇ ਡਿੱਗ ਗਿਆ। ਦੇਖੋ ਨਾ, ਮੈਨੂੰ ਨਹੀਂ ਸਮਝ ਲੱਗੀ ਵੀ ਮੈਂ ਜਾਂ ਵਿਜ਼ੂਅਲ ਟੈਸਟ ਨਾ ਸਹੀ ਕੀਤਾ ਹੋਗਾ, ਜਾਂ ਜਦੋਂ ਮੈਂ ਜੋੜਿਆ ਸੀਗਾ ਟ੍ਰੇਲਰ ਨਾ ਯੂਨੀਵਰਸਿਟੀ ਤੋਂ ਟਰੱਕ ਨਾਲ ਵੀ ਨਾ, ਉੱਥੇ ਫਿਫਥ ਵੀਲ ਤੇ ਟ੍ਰੇਲਰ ਦੇ ਗੱਬੇ ਗੈਪ ਪੈ ਗਿਆ ਜਾਂ ਕੁਛ, ਜਾਂ ਫਿਰ ਫਿਫਥ ਵੀਲ ਦਾ ਨਾ ਖਰਾਬ ਹੋ ਗਿਆ ਔਨ ਦਾ ਵੇ ਨਾ। ਸੋ ਇਹ ਵੀ ਬਹੁਤ ਜ਼ਰੂਰੀ ਆ ਜਿਹੜਾ ਵਿਜ਼ੂਅਲ ਟੈਸਟ ਆ, ਵੀ ਗੈਪ ਨਹੀਂ ਚਾਹੀਦਾ ਨਾ ਗੱਬੇ ਟਰੱਕ ਦੇ ਟ੍ਰੇਲਰ ਦੇ। ਸੋ ਆਈ ਥਿੰਕ ਇਹ ਵੀ ਬਿਗ ਇੰਪੋਰਟੈਂਟ ਪਾਰਟ ਹੈ ਦਾ ਸੇਫਟੀ ਦਾ। ਹਾਂਜੀ ਥੈਂਕ ਯੂ ਅਮਰਜੀਤ ਜੀ, ਥੈਂਕ ਯੂ, ਮਿਹਰਬਾਨੀ। ਧੰਨਵਾਦ ਜੀ। ਰਾਜਪੂਤ ਆਪਣਾ ਜਿਹੜਾ ਹੁਣੇ ਕੁਐਸਚਨ ਆਇਆ ਸੀਗਾ ਕਿ ਦੋਨੋਂ ਅੱਖਾਂ ਦਾ, ਮੈਨੂੰ ਆਪਣੇ ਕਨਵਰ ਔਲਖ ਭਾਜੀ ਹੁਣੀ ਬਹੁਤ ਪੁਰਾਣੇ ਇੰਡਸਟਰੀ ਦੇ ਵਿੱਚ ਹੈਗੇ ਆ, ਬਹੁਤ ਮਤਲਬ ਕਿ ਨੌਲੇਜ ਰੱਖਦੇ ਆ, ਔਰ ਮੈਨੂੰ ਕਾਫੀ ਜਿਹੜੀ ਕੁਐਸਚਨ ਦੇ ਉੱਤੇ ਗਾਈਡ ਕਰਦੇ ਰਹਿੰਦੇ ਆ। ਇਹਨਾਂ ਦੇ ਕੋਲੋਂ ਮੈਂ ਸੁਣਦਾ ਰਹਿੰਦਾ ਕਾਫੀ ਚੀਜ਼ਾਂ। ਸੋ ਹੁਣ ਵੀ ਉਹਨਾਂ ਨੇ ਉਹੀ ਕਾਲ ਕਰਕੇ ਦੱਸਿਆ ਹੈਗਾ ਕਿ ਜਿਹੜਾ ਦੋਨੋਂ ਆਈਜ਼ ਜਿਹੜੀਆਂ ਰਿਕੁਆਇਰਡ ਹੈਗੀਆਂ ਫॉर CDL ਲਾਇਸੈਂਸ, ਫॉर ਕਲਾਸ A ਲਾਇਸੈਂਸ। ਸੋ ਇਹਦੇ ਲਈ ਜਿਹੜਾ ਡੈਫੀਨਿਟਲੀ ਇਹ ਹੈਗਾ ਜਵਾਬ ਹੈਗਾ ਕਿ ਦੋਨੋਂ ਆਈਜ਼ ਜਿਹੜੀਆਂ ਰਿਕੁਆਇਰਡ ਹੈਗੀਆਂ। ਠੀਕ ਹੈ ਜੀ, ਥੈਂਕ ਯੂ ਜੀ।
ਤੇ ਆਪਣੇ ਅਗਲੇ ਕਾਲਰ ਨੇ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ, ਮੈਂ ਪਲਵਿੰਦਰ ਸਿੰਘ ਬੋਲਦਾ ਜੀ, ਤਿੰਨਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਦੱਸਣੀ ਆ ਸਟੋਰੀ। ਪਰਸੋਂ ਦੀ ਆਈ, ਮੈਂ ਲੋਡ ਬੁੱਕ ਕੀਤਾ $900 ਦਾ LA ਦਾ, ਤੇ ਮੈਨੂੰ ਬ੍ਰੋਕਰ ਕਹਿੰਦਾ ਮੈਂ ਲੋਡ ਭੇਜਦਾ ਜੀ ਤੇ 10 ਮਿੰਟ ਵੇਟ ਕਰ। 10 ਮਿੰਟ ਬਾਅਦ ਜਦੋਂ ਲੋਡ ਮੈਨੂੰ ਨਹੀਂ ਭੇਜਿਆ, ਜਦੋਂ ਮੈਂ ਉਹਨੂੰ ਦੁਬਾਰਾ ਕਾਲ ਕੀਤੀ, ਕਹਿੰਦਾ ਯਾਰ ਕੋਈ ਬੰਦਾ 800 'ਚ ਲੈ ਗਿਆ ਚੱਕ ਕੇ। ਇਹ ਤਾਂ ਜੀ ਆਪਣੇ ਲੋਕਾਂ ਦਾ ਹਾਲ ਆ। ਇਹ ਤਾਂ ਨਾਰਮਲ ਆ ਜੀ ਭਾਜੀ, ਇਹ ਨਾਰਮਲ ਹੁੰਦਾ ਆ, ਕਿਉਂਕਿ ਬ੍ਰੋਕਰ ਤੁਹਾਨੂੰ ਹੋਲਡ ਕਰ ਲੈਂਦਾ ਆ ਤੁਹਾਡੇ ਕੋਲੋਂ, ਫਿਰ ਉਹ ਦੁਬਾਰਾ ਦੇਖਦਾ ਹੈ ਕਿ ਹੋਰ ਕੇ ਕਾਲਸ, ਕਿਉਂਕਿ ਕਾਲਸ ਜਿਹੜੀਆਂ ਨਾ ਕੰਸਿਸਟੈਂਟਲੀ ਜਿਹੜੇ ਲੋਡ ਲੱਗਦੇ ਆ ਨਾ, ਗੁੱਡ ਲੇਨਸ ਦੇ ਤੇ ਲੋਡ ਲੱਗਦੇ ਆ, ਉਹ ਇੱਕ ਲੋਡ ਦੇ ਪਿੱਛੇ ਕਈ ਵਾਰੀ 50-50 ਕਾਲਸ ਜਿਹੜੀਆਂ ਜਾਂਦੀਆਂ ਆ ਉੱਥੇ। ਸੋ ਉਹ 50-50 ਕਾਲਸ ਜਿਹੜੀਆਂ ਆ, ਅਸੀਂ ਬ੍ਰੋਕਰ ਦੀ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰਦੇ ਹਾਂ। ਹੁਣ ਤੁਸੀਂ ਵੀ ਜੇ ਉੱਥੇ ਹੋ ਬੈਠੇ ਬ੍ਰੋਕਰ ਦੀ ਸੀਟ ਦੇ ਉੱਤੇ, ਤੁਹਾਨੂੰ ਕਾਲ ਗਈ ਆ, ਤੁਸੀਂ $1000 ਦਾ ਲੋਡ, ਤੁਸੀਂ ਉਹਨੂੰ ਕਹਿ ਦਿੱਤਾ ਵੀ ਹਾਂ ਠੀਕ ਆ $1000 ਦਾ ਲੋਡ ਆ, ਹੋਲਡ ਕਰ 5 ਮਿੰਟ, ਮੈਂ ਤੈਨੂੰ 1 ਮਿੰਟ ਹੁਣੇ ਭੇਜਦਾ ਤੈਨੂੰ, ਹੈ ਨਾ। ਉਸ ਤੋਂ ਬਾਅਦ ਜੇ ਤੁਹਾਨੂੰ $800 ਦਾ ਕੋਈ ਮਿਲ ਜਾਊਗਾ ਤੇ ਤੁਸੀਂ ਆਬਵੀਅਸਲੀ ਉਹਨੂੰ ਲੋਡ ਫੜਾ ਦੇਣਾ, ਤੁਸੀਂ ਕਹਿਣਾ $200 ਮੇਰਾ ਹੋਰ ਬਣਦਾ ਆ, ਠੀਕ ਹੈ ਨਾ। ਸੋ ਪ੍ਰੋਬਲਮ ਇਹ ਆ ਕਿ ਅਸੀਂ ਐਕਸੈਸ ਕੈਪੈਸਿਟੀ ਹੋਣ ਕਰਕੇ ਟੂ ਮੈਨੀ ਕਾਲਸ ਜਾਂਦੀਆਂ ਇੱਕ ਲੋਡ ਤੇ ਇਹ ਜਿਹੜੀ ਸਿਚੁਏਸ਼ਨ ਆ ਇਹ ਆਲਵੇਜ਼ ਰਹਿੰਦੀ ਆ, ਹਮੇਸ਼ਾ ਹੀ ਰਹਿੰਦੀ ਆ। ਜਿੱਦਣ ਕਿਤੇ ਦੇਖੋ ਇਹ ਵੀ ਚੀਜ਼ ਆ, ਜਿੱਦਣ ਪਾਸਾ ਪਲਟਦਾ ਆ, ਜਦੋਂ 2021 ਦੇ ਵਿੱਚ ਹੁੰਦਾ ਸੀਗਾ, ਉਦੋਂ ਫਿਰ ਬ੍ਰੋਕਰ ਕਾਲ ਕਰਦਾ ਸੀ ਤੇ ਅਗਲਾ ਕਹਿੰਦਾ ਮੈਂ 11,000 ਦਿੰਦਾ, ਅਗਲਾ ਕਹਿੰਦਾ 13 ਦੇ, ਠੀਕ ਹੈ ਨਾ। ਤੇ ਅਗਲਾ ਉਸੇ ਵੇਲੇ ਕਹਿੰਦਾ ਸੀ 13 ਤੇ ਹੋਲਡ ਕਰ ਲਾ, ਹੈ ਨਾ। ਤੇ ਉਦਣ ਵੀ ਜਿੱਦਣ ਕੈਰੀਅਰ ਨੂੰ ਦੂਜੇ ਬੰਨੇ ਹੋਲਡ ਕਰਕੇ ਕੈਰੀਅਰ ਨੂੰ 14 ਦਾ ਮਿਲ ਜਾਂਦਾ ਸੀ, ਕੈਰੀਅਰ ਚੁੱਪ ਕਰਕੇ 14 ਦਾ ਲੈ ਲੈਂਦਾ ਸੀਗਾ ਤੇ ਉਹਨੂੰ ਛੱਡ ਦਿੰਦਾ ਸੀਗਾ। ਇਹ ਦੋਨੋਂ ਪਾਸੇ ਦੀ ਕਹਾਣੀ ਆ, ਇਹ ਇੱਕ ਪਾਸੇ ਦੀ ਨਹੀਂ ਗੀ, ਇਹ ਦੋਨੋਂ ਪਾਸੇ ਇਦਾਂ ਚ ਕੰਮ ਚੱਲਦਾ ਆ। ਜਿੱਦਣ ਕੈਰੀਅਰ ਦਾ ਮੌਕਾ ਲੱਗਦਾ, ਕੈਰੀਅਰ ਵੀ ਆਪਣਾ ਪੂਰਾ ਜਿਹੜਾ ਰੰਗ ਦਿਖਾਉਂਦਾ ਆ, ਚਲਾਉਂਦਾ ਆ ਪੂਰਾ। ਸੋ ਇਸ ਕਰਕੇ ਇਹ ਕਦੀ ਦਾਦੇ ਦੀਆਂ ਕਦੇ ਪੋਤੇ ਦੀਆਂ, ਇਹ ਇਦਾਂ ਹੀ ਪਾਸੇ ਪਲਟਦੇ ਰਹਿੰਦੇ ਆ। ਇਹ ਇੰਡਸਟਰੀ ਦਾ ਅਸੂਲ ਆ, ਬਿਜ਼ਨਸ ਦਾ ਅਸੂਲ ਹੈ। ਜੀ ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਗੁਰਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰੇ ਮੈਂ ਹੁਣ ਜਦੋਂ ਸੁਣਨ ਚ ਆਇਆ, ਮੈਨੂੰ ਚੈੱਕ ਹੈਗੀ ਮਿਲ ਗਈ, ਜਿੱਦਾਂ ਕਿ ਡਰੱਗ ਸਾਲ ਦੇ ਵਿੱਚ 4 ਵਾਰ ਚੈੱਕ ਕਰਿਆ ਕਰਨਾ ਕਹਿੰਦੇ ਜੀ। ਡਰੱਗ ਕੀ ਚੀਜ਼ ਜੀ? ਡਰੱਗ? ਹਾਂਜੀ, ਮੈਂ ਫਰਵਰੀ ਵਿੱਚ ਕਰਾਈ ਆਪਣੇ, ਜਿਹੜਾ ਡਰੱਗ ਆਪਣੇ ਆਮ ਨਾ ਕਰਾਉਣੇ ਆ ਆਪਣੇ ਜੀ ਡਰੱਗ ਟੈਸਟ। ਡਰੱਗ ਟੈਸਟ 4 ਵਾਰੀ ਕਿ ਉਹਦਾ ਸਮੋਕ ਟੈਸਟ ਨਹੀਂ ਸੀ 4 ਵਾਰੀ? ਸਮੋਕ ਚੈੱਕ ਹੈ ਜੀ। ਡਰੱਗ ਟੈਸਟ ਤਾਂ ਤੁਹਾਡਾ ਇੱਕ ਵਾਰੀ ਹੁੰਦਾ ਜਦੋਂ ਤੁਹਾਡੀ ਪ੍ਰੀ ਇੰਪਲੋਇਮੈਂਟ ਹੁੰਦੀ ਆ, ਇੱਕ ਵਾਰੀ ਉਦੋਂ ਡਰੱਗ ਟੈਸਟ ਹੁੰਦਾ ਆ ਜਦੋਂ ਤੁਸੀਂ ਜੌਬ ਲੈਂਦੇ ਆ ਜਾਂ ਤੁਸੀਂ ਆਪਣੀ ਨਵੀਂ ਕੰਪਨੀ ਖੋਲ੍ਹਦੇ ਆ ਤੇ ਆਪਣੀ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਤੁਹਾਨੂੰ ਜਿਹੜਾ ਆ ਉਹ ਡਰੱਗ ਟੈਸਟ ਕਰਵਾਉਣਾ ਪੈਂਦਾ ਆ। ਫਿਰ ਤੁਹਾਨੂੰ ਆਪਣੇ ਆਪ ਨੂੰ ਤੇ ਆਪਣੇ ਸਾਰੇ ਡਰਾਈਵਰਸ ਨੂੰ ਰੈਂਡਮ ਪੂਲ ਦੇ ਵਿੱਚ ਇਨਰੋਲ ਕਰਨਾ ਪੈਂਦਾ ਆ। ਰੈਂਡਮ ਜਿਹੜਾ ਪੂਲ ਹੁੰਦਾ ਆ, ਕਈ ਜਿਹੜੀਆਂ ਰੈਂਡਮ ਮੈਨੇਜਮੈਂਟ ਕੰਪਨੀਆਂ ਹੈਗੀਆਂ, ਅਸੀਂ ਵੀ ਹੁਣ ਜਿਹੜਾ ਆ ਇਹਦਾ ਰੈਂਡਮ ਦਾ ਮੈਨੇਜਮੈਂਟ ਕਰਦੇ ਹਾਂ। ਕਈ ਕੰਪਨੀਆਂ ਜਿਹੜੀਆਂ ਆ ਉਹ ਰੈਂਡਮ ਦਾ ਈਅਰਲੀ ਕੱਢਦੀਆਂ ਹੈਗੀਆਂ, ਕਈ 6 ਮਹੀਨੇ 'ਚ ਕੱਢਦੀਆਂ ਆ, ਕਈ ਹਰ ਕੁਆਟਰ 'ਚ ਕੱਢਦੀਆਂ ਆ ਉਹਦੇ ਪੂਲ ਦੇ ਜਿਹੜੇ ਆ ਮੈਂਬਰ ਆ ਜਿਹੜੇ ਰੈਂਡਮ ਦੇ ਵਿੱਚ ਪੁੱਲ ਕਰਨੇ ਆ। ਸੋ ਹਰ ਇੱਕ ਟਰੱਕਿੰਗ ਕੰਪਨੀ ਨੂੰ ਰਿਕੁਆਇਰਡ ਆ 50% ਉਹਨਾਂ ਦੇ ਡਰਾਈਵਰ ਜਿਹੜੇ ਆ ਰੈਂਡਮ ਡਰੱਗ ਟੈਸਟ 'ਚ, ਜਿਹੜੇ ਯੂਰਿਨ ਡਰੱਗ ਟੈਸਟ ਪੁੱਲ ਹੋਣੇ ਆ, ਤੇ 15% ਜਿਹੜੇ ਹੈਗੇ ਆ ਉਹ ਡਰੱਗ ਐਂਡ ਅਲਕੋਹਲ 'ਚ ਆਪਣੇ ਅਲਕੋਹਲ ਦੇ ਵਿੱਚ ਪੁੱਲ ਹੋਣੇ ਆ। ਸੋ ਜੇ ਕਿਸੇ ਕੋਲ 50 ਡਰਾਈਵਰ ਆ ਤਾਂ ਉਹਨਾਂ ਦੇ 25 ਹੋਣੇ ਆ, ਜੇ ਕਿਸੇ ਕੋਲ 100 ਉਹਨਾਂ ਦੇ 50 ਹੋਣੇ ਆ, ਉਹ ਸਾਲ ਦੇ ਵਿੱਚ ਹੋਣੇ ਆ। ਸੋ ਹਰ ਕੁਆਟਰ ਦੇ ਵਿੱਚ ਜੇ ਕਿਸੇ ਦੇ 100 ਡਰਾਈਵਰ ਆ ਤੇ ਹਰ ਕੁਆਟਰ 'ਚ 13 ਡਰਾਈਵਰ ਉਹਨਾਂ ਦੇ ਜਿਹੜੇ ਆ ਉਹ ਡਰੱਗ ਟੈਸਟ ਨਿਕਲਣੇ ਆ। ਸੋ ਅਗਰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਆ ਇਹ ਸਾਰੀਆਂ ਦੇ ਇਲਾਵਾ ਤੁਹਾਨੂੰ ਕੋਈ ਹੋਰ ਗੱਲ ਦਾ ਪਤਾ ਲੱਗਾ ਤੇ ਉਹ ਦੱਸਾਂਗੇ ਜੀ। ਥੈਂਕ ਯੂ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਅੱਛਾ ਜੀ, ਮੌਂਟੀ ਸਿੰਘ ਹੁਣੀ ਆਪਾਂ ਨੂੰ ਗੱਲ ਪੁੱਛਦੇ ਵੀ ਜੇ ਕੈਰੀਅਰ ਜਿਹੜਾ ਆ ਕੈਂਸਲ ਕਰਦਾ ਲੋਡ ਦੇ ਬ੍ਰੋਕਰ ਜਿਹੜਾ ਆਪਣੇ ਸਿਸਟਮ 'ਚ ਪਾ ਦਿੰਦਾ ਆ, ਤੇ ਜਿਹੜਾ ਜਦੋਂ ਬ੍ਰੋਕਰ ਤੁਹਾਡੇ ਤੇ ਕੈਂਸਲ ਕਰਦਾ ਤੇ ਤੁਹਾਨੂੰ ਵੀ ਅਸੀਂ ਸਾਈਟ ਦਿੱਤੀ ਆ loadbroker411.com, ਤੁਸੀਂ ਵੀ ਉੱਤੇ ਜਾ ਕੇ ਪਾ ਦਿਓ ਤੇ ਫਿਰ ਜਦੋਂ ਅਗਲੀ ਵਾਰੀ ਲੋਡ ਲੈਣਾ ਤੇ ਸਾਰੇ ਉਹ ਸਾਈਟ ਨੂੰ ਚੈੱਕ ਕਰਨ ਤੇ ਆਪੇ ਨਾਲ ਲਾਓਗੇ ਲੋਡ। ਤੁਸੀਂ ਉਸ ਨਾਲ ਤੁਸੀਂ ਵੀ ਉਹਨਾਂ ਕੇ ਬਣ ਜਾਓ ਨਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਇਹ ਤਾਂ ਜੈਸੇ ਕੋ ਤੈਸਾ ਜਿਹੜਾ ਉੱਦਾਂ ਹੀ ਚੱਲਦਾ ਆ। ਜੇ ਉਹ ਤੁਹਾਨੂੰ ਇੱਦਾਂ ਜਾਣ ਬੁੱਝ ਕੇ ਕਰ ਰਹੇ ਪਰੇਸ਼ਾਨ, ਤੇ ਤੁਹਾਡੇ ਕੋਲ ਵੀ ਉਹ ਅਖਤਿਆਰ ਹੈਗਾ ਆ। ਮਤਲਬ ਪਰੇਸ਼ਾਨ ਕੀ ਕਰਨਾ, ਸੱਚਾਈ ਦੱਸਣੀ ਆ ਤੁਸੀਂ ਵੀ ਤੁਹਾਡੇ ਨਾਲ ਉਹਨਾਂ ਨੇ ਇੱਦਾਂ ਧੱਕਾ ਕੀਤਾ। ਜੇ ਉਹ ਲਿਖਦੇ ਆ ਤੇ ਤੁਸੀਂ ਵੀ ਜਿਹੜਾ ਲਿਖਿਆ ਕਰੋ ਤੇ ਚੈੱਕ ਕਰਿਆ ਕਰੋ, ਤੇ ਇਹੋ ਜਿਹਿਆਂ ਨੂੰ ਜਿਹੜਾ ਉਹ ਪਰੇ ਰੱਖਿਆ ਕਰੋ ਜੀ। ਜੀ ਥੈਂਕ ਯੂ ਜੀ, ਤੇ ਬੜੀ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਰਮਨ ਜੀ ਮਿਹਰਬਾਨੀ। ਹਾਂਜੀ ਰਾਜ ਸਿੰਘ
ਆਪਾਂ ਇੱਕ ਜਾਂਦੇ ਫਿਰ ਗੱਲ ਦੱਸ ਦਈਏ ਕਿ ਜ਼ਰੂਰ। 14 15 16 ਨੂੰ ਜਿਹੜੀ 72 ਘੰਟੇ ਦੀ ਲੱਗਣ ਜਾ ਰਹੀ ਆ। 14 15 16 ਤਰੀਕ ਨੂੰ ਤੁਹਾਨੂੰ 2 ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਚੈੱਕ ਤੁਹਾਡੇ ਕਰਨਾ ਲਈ ਜ਼ਰੂਰੀ ਆ। ਇੱਕ ਟਰੈਕਟਰ ਜਿਹੜੀ ਆ ਉਹਦੀ, ਤੇ ਦੂਸਰਾ ਜਿਹੜਾ ਹੈਗਾ ਆ ਡਰੱਗ ਤੇ ਅਲਕੋਹਲ ਕੰਟਰੋਲਡ ਸਬਸਟੈਂਸ ਤੁਹਾਡੇ ਪੋਜੈਸ਼ਨ 'ਚ ਨਹੀਂ ਚਾਹੀਦੇ। ਤੁਹਾਡੇ ਟਰੱਕ 'ਚ ਜੇ ਸ਼ਰਾਬ ਦੀ ਬੋਤਲ ਆ ਤੇ ਤੁਹਾਨੂੰ ਉਹਦਾ ਬਹੁਤ ਖਮਿਆਜਾ ਭੁਗਤਣਾ ਪੈ ਸਕਦਾ ਹੈ। ਹੁਣ ਜਿਹੜੀ 72 ਘੰਟੇ ਹੈਗੀ ਆ ਉਹਦੇ 'ਚ ਜਿਹੜੀ ਟਰੈਕਟਰ ਪ੍ਰੋਟੈਕਸ਼ਨ ਆ ਤੇ ਪਲੱਸ ਜਿਹੜੀ ਤੁਹਾਡੀ ਕੰਟਰੋਲਡ ਸਬਸਟੈਂਸ ਤੇ ਅਲਕੋਹਲ ਤੁਹਾਡੇ ਪੋਜੈਸ਼ਨ 'ਚ ਹੋਣੀ, ਉਹਦੇ ਉੱਤੇ ਤੁਹਾਡਾ ਜਿਹੜਾ ਆ ਉਹ ਐਰਕੀ ਚੈਕਿੰਗ ਹੋਣੀ ਆ। ਸੋ ਇਹ ਵੀ ਮੈਨੂੰ ਰਿਮਾਈਂਡ ਕਰਾਇਆ ਆਪਣੇ ਕਰਨਲ ਔਲਖ ਭਾਜੀ ਉਹਨਾਂ ਨੇ, ਤੇ ਸੋ ਥੈਂਕ ਯੂ ਤੁਹਾਡਾ ਭਾਜੀ। ਸੋ ਅਗਲੇ ਮੰਗਲ ਬੁੱਧ ਤੇ ਵੀਰਵਾਰ, ਮੰਗਲ ਤੋਂ ਵੀਰਵਾਰ ਅਗਲੀ ਵਾਰ ਦੇ ਜਿਹੜੇ ਉਹ ਹੋਣੇ। ਹਾਂਜੀ, ਸੋ ਇਹ ਆ ਵੀ ਹੁਣ ਉਹ ਮੈਨੂੰ ਕਈ ਹੁਣ ਬੰਦੇ ਮੈਸੇਜ ਕਰਕੇ ਕਹਿ ਰਹੇ ਮੇਰੇ ਫੋਨ ਤੇ ਕਿ ਉਦੋਂ ਲੋਡਾਂ ਦੇ ਰੇਟ ਵਧੀਆ ਹੋ ਜਾਣੇ, ਕਿ ਸਾਰਿਆਂ ਨੇ ਕਰ ਇਹ ਅਕਸਰ ਦੀ ਗੱਲ ਸੁਣਦੇ ਰਹਿੰਦੇ ਆਪਾਂ। ਹਾਂਜੀ ਜੀ, ਤੇ ਚਲੋ ਠੀਕ ਹੈ ਜੀ। ਹਮੇਸ਼ਾ ਹੀ ਸੇਫ ਚੱਲਿਆ ਕਰੋ, ਹਮੇਸ਼ਾ ਹੀ ਅਪ ਟੂ ਡੇਟ ਪੇਪਰ ਵਰਕ ਪੂਰਾ ਰੱਖਿਆ ਕਰੋ, ਤਾਂ ਜੋ ਫਿਰ ਇਦਾਂ ਦੀਆਂ ਚੀਜ਼ਾਂ ਦੀ ਜਿਹੜੀ ਫਿਰ ਨੌਬਤ ਜਿਹੜੀ ਉਹ ਨਾ ਆਈ ਆਵੇ। ਤੇ ਮਿਹਰਬਾਨੀ ਰਮਨ ਜੀ, ਧੰਨਵਾਦ ਸਾਰਿਆਂ ਦਾ। ਧੰਨਵਾਦ ਰਮਨ ਜੀ, ਧੰਨਵਾਦ ਸਾਡੇ ਕਾਲਰ ਜਿਨ੍ਹਾਂ ਨੇ ਆਪਣੀਆਂ ਪਰਸਨਲ ਸਟੋਰੀਆਂ ਦੱਸੀਆਂ, ਤਾਂ ਕਿ ਹੋਰ ਜਿਹੜੇ ਆਪਣੇ ਭੈਣ ਭਰਾ ਇਸ ਇੰਡਸਟਰੀ ਦੇ ਵਿੱਚ ਆ ਉਹਨਾਂ ਨੂੰ ਫਾਇਦਾ ਹੋ ਸਕੇ। ਤੇ ਰਾਜਕਨਵੀਰ ਸਿੰਘ ਜੀ, ਜਾਂਦੇ ਜਾਂਦੇ ਰੈਫਲ ਬਾਰੇ ਦੱਸਦੇ ਜਾਈਏ। ਅੱਜ ਸੈਕਰਾਮੈਂਟੋ ਏਰੀਏ 'ਚ ਜਿਹੜੇ ਪੰਜਾਬੀ ਰੇਡੀਓ USA ਸੁਣਦੇ ਆ 1470 AM ਤੇ 105.9 FM ਤੇ, ਹਜੇ ਜੇ ਤੁਸੀਂ ਆਪਣਾ ਨਾਮ ਨਹੀਂ ਰਜਿਸਟਰ ਕਰਾਇਆ ਤੇ ਤੁਸੀਂ ਕਾਲ ਕਰ ਲਿਓ 408 272 5200 ਤੇ ਅੱਜ 1 ਘੰਟੇ ਬਾਅਦ ਹੁਣ ਤੋਂ ਜਿਹੜਾ ਉਹ ਨਿਕਲਣਾ ਹੈ ਨਾਮ, ਤੇ ਰੈਫਲ ਜਿਹੜੇ ਉਹ ਨਿਕਲਣੇ ਆ। ਸੋ ਰੈਡੀ ਰਹੋ ਜੀ ਸਾਰੇ ਜਾਣੇ। ਤੇ ਜਿਹੜੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਨਾਮ ਲਿਖਾਇਆ, ਤੁਸੀਂ ਸੈਕਰਾਮੈਂਟੋ 'ਚ 1470 AM ਨੂੰ ਸੁਣਦੇ ਹੋ ਤੇ ਜਾਂ 105.9 FM ਨੂੰ, ਤਾਂ ਤੁਸੀਂ ਜਿਹੜਾ ਉੱਥੇ ਕਾਲ ਕਰਕੇ ਜਿਹੜਾ ਉਹ ਲਿਖਵਾ ਸਕਦੇ ਆ ਨੰਬਰ 4082725200 ਦੇ ਉੱਤੇ। ਤੇ ਸ਼ੁਕਰੀਆ ਜੀ ਸਭ ਦਾ, ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।